ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋਤੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਮੈਂ ਰਾਜਕਰਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ। ਮੇਰੇ ਨਾਲ ਜੁੜੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 27 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4082722500 4082722500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ ਪੈਂਟੀਲੋ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ, ਨੰਬਰ 4159090503। ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। 597 ਨਾਰਥ ਈਸਟ ਸਟਰੀਟ ਵੁੱਡਲੈਂਡ। ਕਾਲ 9163969085। ਘੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ। ਪੰਜਾਬ ਵਰਗੇ ਵਧੀਆ ਮਾਹੌਲ ਦੇ ਵਿੱਚ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਇਸ ਮੌਕੇ ਇਹਨਾਂ ਨੂੰ ਇਹਨਾਂ ਦੇ ਸ਼ਾਪ ਲਈ ਮਕੈਨਿਕ ਦੀ ਜ਼ਰੂਰਤ ਹੈ ਅਤੇ ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਕਾਲ 5592993737 559-266-3737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ CDC ਜਿਹੜੀ ਆ US ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਉਹਨਾਂ ਨੇ ਅੱਜ ਅਨਾਉਂਸ ਕੀਤਾ ਆ ਵੀ ਉਹ ਸ਼ਾਮ ਨੂੰ 3 ਵਜੇ ਇਹ ਦੱਸਣ ਜਾ ਰਹੇ ਆ ਵੀ ਜਿਹੜੇ ਵੀ ਬੱਚੇ ਸਕੂਲ ਦੇ ਵਿੱਚ K ਤੋਂ ਲੈ ਕੇ 12 ਤੱਕ ਹੈਗੇ ਆ, ਚਾਹੇ ਉਹ ਵੈਕਸੀਨੇਟਡ ਹੈਗੇ, ਚਾਹੇ ਉਹਨਾਂ ਨੇ ਟੀਕਾ ਲਵਾਇਆ, ਚਾਹੇ ਨਹੀਂ ਲਵਾਇਆ, ਉਹਨਾਂ ਨੂੰ ਜਿਹੜਾ ਮਾਸਕ ਆ ਉਹ ਪਾਉਣਾ ਪਊਗਾ। ਇਹ ਨਵੀਆਂ ਜਿਹੜੀਆਂ ਗਾਈਡਲਾਈਨਸ ਹੈਗੀਆਂ ਆ ਉਹ ਦਿੱਤੀਆਂ ਗਈਆਂ ਆ। ਕਹਿੰਦੇ ਪਈ USA ਦੇ ਵਿੱਚ ਬਹੁਤ ਸਾਰੇ ਜਿਹੜੀ ਕਾਉਂਟੀਜ਼ ਆ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਰਿਕੁਆਇਰ ਕੀਤਾ ਹੈ ਕਿਉਂਕਿ ਜਿਹੜਾ ਡੈਲਟਾ ਵੇਰੀਐਂਟ ਆ ਉਹਦੇ ਨਾਲ ਜਿਹੜੀ ਆ ਫੈਲਾਅ ਕਰੋਨਾ ਦਾ ਕਾਫੀ ਤੇਜ਼ੀ ਨਾਲ ਹੋ ਰਿਹਾ ਹੈਗਾ। 46% ਕਾਉਂਟੀਜ਼ ਜਿਹੜੀਆਂ ਆ ਜਿੱਥੇ ਹਾਈ ਟਰਾਂਸਮਿਸ਼ਨ ਰੇਟ ਆ। 17% USA ਦੇ ਵਿੱਚ ਜਿਹੜੀਆਂ ਕਾਉਂਟੀਜ਼ ਹੈਗੀਆਂ ਉੱਥੇ ਸਬਸਟੈਂਸ਼ੀਅਲ ਟਰਾਂਸਮਿਸ਼ਨ ਹੈਗਾ। CDC ਦੇ ਡਾਇਰੈਕਟਰ ਰੋਸ਼ੈਲ ਵੈਲੈਂਸਕੀ ਜਿਹੜੇ ਆ ਉਹ ਅੱਜ ਸ਼ਾਮ ਨੂੰ 3 ਵਜੇ ਜਿਹੜਾ ਈਸਟਰਨ ਸਟੈਂਡਰਡ ਟਾਈਮ ਆ ਉਹਦੇ ਵਿੱਚ ਇਹ ਜਿਹੜੀਆਂ ਨਵੀਆਂ ਗਾਈਡਲਾਈਨਸ ਆ ਉਹ ਜਾਰੀ ਕਰਨਗੇ। ਜੀ ਇਹਨਾਂ ਦੀ ਇਹ ਰਿਕਮੈਂਡੇਸ਼ਨਸ ਜਿਹੜੀਆਂ ਹੋ ਆ ਰਹੀਆਂ ਆ 2 ਮਹੀਨੇ ਪਹਿਲਾਂ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਗ੍ਰੇਟ ਡੇ ਇਨ ਅਮਰੀਕਾ ਐਲਾਨਿਆ ਸੀਗਾ ਜਦੋਂ ਜਿਹੜੀ ਨਵੀਂ ਗਾਈਡੈਂਸ ਦੇ ਤਹਿਤ ਜਿਹੜੇ ਵੈਕਸੀਨੇਟਡ ਲੋਕ ਸੀਗੇ ਉਹਨਾਂ ਨੂੰ ਮਾਸਕ ਪਾਉਣ ਦੀ ਉਤੋਂ ਜਿਹੜੀ ਆ ਛੁੱਟੀ ਉਹ ਮਿਲੀ ਸੀ। ਪਰ ਹੁਣ ਜਿਸ ਤਰੀਕੇ ਦੇ ਨਾਲ ਡੈਲਟਾ ਵੇਰੀਐਂਟ ਮੁੜ ਦੁਬਾਰਾ ਜਿਹੜਾ ਆ ਉਹ ਉਸਨੇ ਸਿਰ ਪਸਾਰਿਆ ਆ ਉਸ ਦੇ ਕਰਕੇ CDC ਹੁਣ ਦੁਬਾਰਾ ਲੋਕਾਂ ਨੂੰ ਇਹ ਅਗਾਹ ਕਰ ਰਹੀ ਹੈ, ਸੁਚੇਤ ਕਰ ਰਹੀ ਹੈ ਵੀ ਭਾਈ ਹੁਣ ਇਨਡੋਰਸ ਦੇ ਵਿੱਚ ਵੀ ਤੁਸੀਂ ਮਾਸਕ ਪਾ ਕੇ ਰੱਖੋ ਚਾਹੇ ਤੁਸੀਂ ਫੁੱਲੀ ਵੈਕਸੀਨੇਟ ਵੀ ਹੋ ਚੁੱਕੇ ਆ। ਸੋ ਇਸ ਦੇ ਫੈਲਾਅ ਨੂੰ ਰੋਕਣ ਦੇ ਲਈ ਇਹ ਜਿਹੜੀਆਂ ਕੋਸ਼ਿਸ਼ਾਂ ਆ ਉਹ ਦੁਬਾਰਾ ਸ਼ੁਰੂ ਹੋ ਚੁੱਕੀਆਂ ਆ ਅਤੇ ਇਹ ਨਾ ਹੋਵੇ ਹਰਜੋਤ ਸਿੰਘ ਜੀ ਮੁੜ ਕੇ ਦੁਬਾਰਾ ਜਿੱਦਾਂ ਕੈਲੀਫੋਰਨੀਆ ਦੇ ਵਿੱਚ ਕਲਰਡ ਟੀਅਰ ਸਿਸਟਮ ਚੱਲਿਆ ਸੀਗਾ ਵੀ ਉਹ ਆਵੇ ਅਤੇ ਇਹ ਸਥਿਤੀ ਜਿਹੜੀ ਆ ਮਾੜੀ ਹੋ ਸਕਦੀ ਆ। ਸਾਡੇ ਇੱਥੇ ਦੇ ਜਿਹੜੇ ਗਵਰਨਰ ਆ ਉਹਦੇ ਲਈ ਹੋਰ ਵੀ ਜ਼ਿਆਦਾ ਕਹਿ ਲਓ ਵੀ ਤੱਤੇ ਪਾਣੀ 'ਚ ਪੈਣ ਵਾਲੀ ਗੱਲ ਬਣ ਜਾਣੀ ਆ
ਲੋਕ ਇਸੇ ਚੀਜ਼ ਤੋਂ ਦੁਖੀ ਆਇਆਂ ਨੇ ਕਾਫੀ ਜ਼ਿਆਦਾ ਰੀਕਾਲ ਦੇ ਲਈ ਐਫਰਟ ਕੀਤਾ। ਉਹ ਰੀਕਾਲ ਜਿਹੜੀ ਆ ਉਸ ਦੀ ਇਲੈਕਸ਼ਨ ਜਿਹੜੀ ਉਹ ਹੁਣ ਬੁਲਾ ਲਈ ਗਈ ਆ ਅਤੇ ਬਿਲਕੁਲ ਰੀਕਾਲ ਇਲੈਕਸ਼ਨ ਤੋਂ ਪਹਿਲਾਂ ਇਹ ਮਾਹੌਲ ਫਿਰ ਉੱਦਾਂ ਦਾ ਦੁਬਾਰਾ ਬਣਦਾ ਜਾ ਰਿਹਾ ਹੈਗਾ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਲਈ ਕੀ ਜਿਹੜਾ ਸਿਆਸੀ ਤੌਰ ਦੇ ਉੱਤੇ ਕੀ ਜਿਹੜਾ ਉਹ ਰਹੇਗਾ। ਉੱਧਰ ਅਗਲੀ ਖਬਰ ਗੱਲ ਕਰਦੇ ਜਾਈਏ, ਸਾਬਕਾ ਸੈਨੇਟਰ ਮਾਈਕ ਐਨਜ਼ੀ ਵਾਇਓਮਿੰਗ ਦੇ ਜਿਹੜੇ ਸੀਗੇ ਉਹਨਾਂ ਦਾ ਦੇਹਾਂਤ ਹੋ ਗਿਆ। ਇੱਕ ਜਿਹੜੀ ਆ ਬਾਈਸਾਈਕਲ ਐਕਸੀਡੈਂਟ ਆ ਉਸ ਤੋਂ ਬਾਅਦ 'ਚ 77 ਸਾਲ ਇਹਨਾਂ ਦੀ ਜਿਹੜੀ ਆ ਉਹ ਜਿਹੜੀ ਉਮਰ ਸੀਗੀ। ਵਾਇਓਮਿੰਗ ਦੇ ਰਿਪਬਲਿਕਨ ਪਾਰਟੀ ਦੇ ਵੱਲੋਂ ਇਹ ਰਿਟਾਇਰਡ ਸੈਨੇਟਰ ਜਿਹੜੇ ਉਹ ਰਹੇ ਹੈਗੇ ਆ ਅਤੇ ਕਹਿੰਦੇ ਵੀ ਇੱਕ ਬਾਈਕ ਜਿਹੜੀ ਆ ਸਾਈਕਲ ਜਦੋਂ ਚਲਾਉਂਦੇ ਹੋਏ ਉਸ ਦੇ ਵਿੱਚ ਐਕਸੀਡੈਂਟ ਹੋਇਆ। ਧੌਣ ਇਹਨਾਂ ਦੀ ਟੁੱਟ ਗਈ, 3 ਰਿਬਸ ਜਿਹੜੀਆਂ ਉਹ ਟੁੱਟੀਆਂ ਸੀਗੀਆਂ। ਹਸਪਤਾਲ ਦੇ ਵਿੱਚ ਇਹਨਾਂ ਨੂੰ ਦਾਖਲ ਕਰਾਇਆ ਗਿਆ ਸੀਗਾ, ਪਰ ਉੱਥੇ ਆਪਣੀ ਸੱਟਾਂ ਦੀ ਮਾਰ ਨਾ ਜਿਹੜੀ ਉਹ ਝੱਲਦੇ ਹੋਏ ਇਹਨਾਂ ਦਾ ਦੇਹਾਂਤ ਹੋ ਗਿਆ। ਜੀ ਅਗਲੀ ਖਬਰ ਕੈਂਗਟਨ ਜਾਰਜੀਆ ਤੋਂ ਆ ਰਹੀ ਹੈ, ਜਿੱਥੇ ਕਿ ਸਰੋਤਿਆਂ ਨੂੰ ਯਾਦ ਹੋਊਗਾ ਕੁਝ ਮਹੀਨੇ ਪਹਿਲਾਂ ਇੱਕ ਸਿਰੇ ਫਿਰੇ ਨੇ ਜਿਹੜਾ ਸਪਾ ਸੀਗੇ 4 ਡਿਫਰੈਂਟ ਉਹਦੇ 'ਚ ਅਟੈਕ ਕਰ ਦਿੱਤਾ ਸੀ ਗਨ ਦੇ ਨਾਲ, ਜਿਹਦੇ ਨਾਲ 8 ਜਣਿਆਂ ਦੀ ਅਟਲਾਂਟਾ ਏਰੀਏ ਦੇ ਵਿੱਚ ਮੌਤ ਹੋਈ ਸੀ। ਰੋਬਰਟ ਐਰਨ ਲੌਂਗ ਜਿਹੜਾ ਆ ਉਸ ਨੇ ਕਨਫੈਸ ਕਰ ਲਿਆ, ਗਿਲਟੀ ਫੀਲ ਕਰ ਲਿਆ ਵੀ ਹਾਂ ਮੇਰੇ ਕਰਕੇ ਹੀ ਜਿਹੜਾ ਮੈਂ ਇਹ ਸ਼ੂਟਿੰਗ ਕੀਤੀ ਆ, ਉਹਦੇ ਕਰਕੇ ਹੀ ਡੈਥਸ ਹੋਈਆਂ ਆ। ਅਤੇ ਉਹ ਹੁਣ ਉਸ ਨੂੰ ਕਹਿੰਦੇ ਪਈ ਡੈਥ ਪੈਨਲਟੀ ਜਿਹੜੀ ਆ ਹੋ ਸਕਦੀ ਆ 4 ਸ਼ੂਟਿੰਗਸ ਦੇ ਵਿੱਚ। ਜਿਹੜੇ ਡਿਸਟ੍ਰਿਕਟ ਅਟਾਰਨੀ ਸ਼ੈਨਨ ਵੈਲਸ ਹੈਗੇ ਆ, ਉਹਨਾਂ ਨੇ ਕਿਹਾ ਵੀ ਸ਼ੂਟਿੰਗ ਐਨੀ ਵਨ ਐਂਡ ਐਵਰੀ ਵਨ ਹੈਜ਼ ਸੀਨ ਦਿਸ। ਸੋ ਉਹਦੇ 'ਚ ਕੋਈ ਹੁਣ ਇਹ ਨਹੀਂ ਵੀ ਬਾਹਲੇ ਵਿਟਨੈਸ ਚਾਹੀਦੇ ਆ, ਉਹ ਖੁਦ ਮੰਨ ਗਿਆ ਵੀ ਹਾਂ ਮੈਂ ਸ਼ੂਟਿੰਗ ਕੀਤੀ ਹੈਗੀ ਆ। ਜੀ ਅੱਜ ਜਿਹੜੀ 6 ਜਨਵਰੀ ਦੀ ਸਿਲੈਕਟ ਕਮੇਟੀ ਬਣਾਈ ਗਈ ਆ, ਉਸ ਦੇ ਮੂਹਰੇ 4 ਕੈਪੀਟਲ ਜਿਹੜੇ ਪੁਲਿਸ ਦੇ ਆਫਿਸਰਸ ਆ ਉਹ ਪੇਸ਼ ਹੋ ਕੇ ਦੱਸ ਰਹੇ ਹੈਗੇ ਆ ਵੀ ਕਿਸ ਤਰੀਕੇ ਦੇ ਨਾਲ ਘਟਨਾਵਾਂ ਜਿਹੜੀਆਂ ਉੱਥੇ ਵਾਪਰੀਆਂ। ਇਸ ਕਮੇਟੀ ਦੇ ਵਿੱਚ 2 ਰਿਪਬਲਿਕਨ ਪਾਰਟੀ ਦੇ ਜਿਹੜੇ ਲਾਅ ਮੇਕਰਸ ਆ ਉਹ ਹੈਗੇ ਨੇ, ਲਿਜ਼ ਚੇਨੀ ਅਤੇ ਐਡਮ ਕੈਨਜ਼ਿੰਗਰ। ਇਹਨਾਂ ਨੂੰ ਜਿਹੜਾ ਹਾਊਸ ਸਪੀਕਰ ਨੈਂਸੀ ਪਲੋਸੀ ਆ ਉਹਨਾਂ ਨੇ ਇਸ ਦੇ ਵਿੱਚ ਕਮੇਟੀ 'ਚ ਨਿਯੁਕਤ ਕੀਤਾ ਸੀਗਾ। ਸੋ US ਦੀ ਕੈਪੀਟਲ ਪੁਲਿਸ ਵਾਲੇ ਜਿਹੜੇ ਆ ਉਹ ਇਹ ਹੁਣ ਦੱਸ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਉੱਥੇ ਟਰੰਪ ਦੇ ਦੁਆਰਾ ਭੜਕਾਈ ਗਈ ਭੀੜ ਆ ਉਹਨਾਂ ਨੇ ਹਮਲਾ ਕੀਤਾ। ਇੱਥੋਂ ਤੱਕ ਵੀ ਕਹਿੰਦੇ ਆ ਵੀ ਉਹ ਆਖ ਰਹੇ ਸੀਗੇ ਵੀ ਇਹਨਾਂ ਦੀ ਬੰਦੂਕ ਲੈ ਕੇ ਇਹਨਾਂ ਨੂੰ ਹੀ ਜਿਹੜਾ ਉਹ ਮਾਰ ਦਿਓ। ਇਹ ਇਹਨਾਂ ਦੀਆਂ ਆਪਣੇ ਮੂੰਹੋਂ ਜਿਹੜੇ ਬਿਆਨ ਆ ਉਹ ਹੁਣ ਜਿਹੜੇ ਉਹ ਦਰਜ ਕਰਾਏ ਜਾ ਰਹੇ ਆ ਇਸ ਟੈਸਟੀਮੋਨੀ ਦੇ ਦੌਰਾਨ। ਐਡਮ ਕੈਨਜ਼ਿੰਗਰ ਇਹ ਵੀ ਇਮੋਸ਼ਨਲ ਹੋ ਕੇ ਜਿਹੜੇ ਆ ਕਹਿੰਦੇ ਵੀ ਅੱਜ ਇਸ ਕਮੇਟੀ ਦੇ ਸਾਹਮਣੇ ਇਹ ਬੋਲੇ ਹੈਗੇ ਆ ਵੀ ਲੋਕਾਂ ਨੂੰ ਸੱਚਾਈ ਜਿਹੜਾ ਉਹ ਪਤਾ ਹੋਣਾ ਚਾਹੀਦੀ ਆ। ਕਹਿੰਦੇ ਵੀ ਇਹ ਇੱਕ 6 ਮਹੀਨੇ ਹੋ ਗਏ ਆ ਅਮਰੀਕਾ ਦੇ ਕੈਪੀਟਲ ਦੇ ਉੱਤੇ ਹਮਲਾ ਕੀਤਾ ਗਿਆ, ਉੱਥੇ ਇੱਕ ਪੁਲਿਸ ਅਫਸਰ ਨੂੰ ਮਾਰ ਦਿੱਤਾ ਗਿਆ ਅਤੇ ਕਹਿੰਦੇ ਵੀ ਅਮਰੀਕਨ ਲੋਕਾਂ ਨੂੰ ਜਵਾਬ ਇਸ ਚੀਜ਼ ਦੇ ਲਈ ਚਾਹੀਦਾ ਆ। ਕਹਿੰਦੇ ਵੀ ਬਹੁਤ ਸਾਰੇ ਜਿਹੜੀ ਉਹਨਾਂ ਦੀ ਪਾਰਟੀ ਦੇ ਵੱਲੋਂ ਵੀ ਇਹ ਲੋਕ ਕਹਿ ਰਹੇ ਆ ਵੀ ਇਹ ਇੱਕ ਪਾਰਟੀਜ਼ਨ ਜਿਹੜਾ ਇਹ ਡਿਵਾਈਡ ਸੀਗਾ, ਕਹਿੰਦੇ ਵੀ ਨਹੀਂ ਇਹ ਉਸ ਤੋਂ ਉੱਤੇ ਹੈਗਾ। ਸੋ ਅੱਜ ਕਹਿੰਦੇ 4 ਪੁਲਿਸ ਅਫਸਰ ਆਪਣੀ ਟੈਸਟੀਮੋਨੀ ਆਪਣੇ ਬਿਆਨ ਜਿਹੜੇ ਆ ਉਹ ਜਿਹੜੇ ਉਹ ਦਰਜ ਕਰਾ ਰਹੇ ਆ ਅਤੇ ਕਹਿੰਦੇ ਵੀ ਜਿਹੜੀ ਪਹਿਲੋਂ ਨਾ ਦੇਖੀ ਗਈ ਵੀਡੀਓਜ਼ ਆ ਉਹ ਵੀ ਕਮੇਟੀ ਦੇ ਸਾਹਮਣੇ ਜਿਹੜੀ ਅੱਜ ਪੇਸ਼ ਕੀਤੀ ਜਾ ਰਹੀ ਹੈਗੀ ਆ। ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਫੀ ਜਿਹੜੀਆਂ ਆ ਸੁਰਖੀਆਂ ਬਟੋਰਦੀ ਇਹ ਖਬਰ ਜਿਹੜੀ ਉਹ ਰਹੇਗੀ। ਜੀ ਅਗਲੀ ਖਬਰ ਗਵਰਨਰ ਗੈਬਨ ਨਿਊਸਮ ਉਹਨਾਂ ਦੀ, ਜਿਸ ਤਰ੍ਹਾਂ ਤੁਸੀਂ ਦੱਸਿਆ ਸੀ ਵੀ ਰੀਕਾਲ ਹੈਗੀ ਆ। ਜੈਨਰ ਜਿਹੜੀ ਰਿਪਬਲਿਕਨ ਆ ਅਤੇ ਇਸੇ ਤਰ੍ਹਾਂ ਐਲਡਰ ਜਿਹੜੇ ਆ ਦੋਨੋਂ ਹੀ ਅਤੇ ਨਾਲ ਦੀ ਨਾਲ ਗੈਬਨ ਨਿਊਸਮ ਕਹਿੰਦੇ ਵੀ ਕਿਸੇ ਤਰ੍ਹਾਂ ਦੀ ਜਿਹੜੀ ਡਿਬੇਟ ਆ ਉਹਦੇ ਵਿੱਚ ਹਿੱਸਾ ਨਹੀਂ ਲੈਣਗੇ। ਰਿਪਬਲਿਕਨ ਕੈਂਡੀਡੇਟ ਕੈਟਲਿਨ ਜੈਨਰ ਜਿਹੜੀ ਆ ਉਹ ਅੱਜ ਕੱਲ੍ਹ ਆਸਟ੍ਰੇਲੀਆ ਵਿਜ਼ਿਟ ਕਰ ਰਹੀ ਹੈਗੀ ਆ। ਲੈਰੀ ਐਲਡਰ ਇਹ ਕੰਜ਼ਰਵੇਟਿਵ ਰੇਡੀਓ ਟਾਕ ਸ਼ੋ ਹੋਸਟ ਹੈਗਾ, ਜਿਨ੍ਹਾਂ ਦਾ ਪਹਿਲਾ ਨਾਂ ਜਿਹੜਾ ਅਮਿਟ ਕਰ ਦਿੱਤਾ ਗਿਆ ਸੀ, ਬਾਅਦ ਦੇ ਵਿੱਚ ਜਿਹੜਾ ਜੱਜ ਨੇ ਕਿਹਾ ਵੀ ਨਹੀਂ ਨਾਂ ਇਨਕਲੂਡ ਕਰਨਾ ਪੈਣਾ ਹੈ। ਉਹ ਕਾਫੀ ਐਕਟਿਵ ਨਜ਼ਰ ਆ ਰਹੇ ਆ, ਕਾਲੇ ਮੂਲ ਦੇ ਆ
ਤੇ ਉਹਨਾਂ ਨੇ ਬੇਕਰਸਫੀਲਡ ਦੇ ਵਿੱਚ ਆਪਣਾ ਇੱਕ ਫੰਡ ਰੇਜ਼ਿੰਗ ਵੀ ਰੱਖਿਆ ਆ। ਕੈਟਲਿਨ ਜੈਨਰ ਜਿਹੜੀ ਆ 1976 ਦੇ ਵਿੱਚ ਉਸਨੇ 올림픽 골ਡ ਮੈਡਲ ਜਿੱਤਿਆ ਸੀ। ਬਾਅਦ ਦੇ ਵਿੱਚ ਉਸਨੇ ਆਪਣਾ ਜਿਹੜਾ ਆ ਸੈਕਸ ਚੇਂਜ ਕਰ ਲਿਆ, ਟਰਾਂਸਜੈਂਡਰ ਉਹ ਬਣ ਗਈ ਤੇ ਹੁਣ ਉਹ ਟਰਾਂਸਜੈਂਡਰ ਰਾਈਟ ਐਕਟਿਵਿਸਟ ਵੀ ਹੈਗੀ ਆ ਤੇ ਬਹੁਤ ਵੈਲ ਨੋਨ ਟੀਵੀ ਪਰਸਨੈਲਿਟੀ ਆ। ਤੇ ਰਿਪਬਲਿਕਨ ਜਿਹੜੇ ਆ ਉਹਨਾਂ ਨੂੰ ਉਸਨੇ ਕਿਹਾ ਵੀ ਮੈਂ ਬਿਲਕੁਲ ਇਨ ਹੈਗੀ ਆ ਤੇ ਉਹਨਾਂ ਦੀ ਸਪੋਰਟ ਲੈਣਾ ਚਾਹੁੰਦੀ ਆ। ਤੇ ਇਸੇ ਤਰ੍ਹਾਂ ਰਿਪਬਲਿਕਨ ਕੈਂਡੀਡੇਟ ਜੌਨ ਕਾਕਸ ਜਿਹੜੇ ਬਿਜ਼ਨਸਮੈਨ ਵੀ ਹੈਗੇ ਆ 2018 ਦੇ ਵਿੱਚ ਜੀਓਪੀ ਦੇ ਗਵਰਨਟੇਰੀਅਲ ਨੋਮੀਨੀ ਵੀ ਸੀਗੇ। ਇਸੇ ਤਰ੍ਹਾਂ ਸੈਨ ਡੀਗੋ ਦੇ ਮੇਅਰ ਕੈਬਨ ਫਾਲਕੋਨਰ, ਫਾਰਮਰ ਰਿਪਰੈਜ਼ੈਂਟੇਟਿਵ ਡਗ ਓਸੇ, ਸਟੇਟ ਲਾ ਮੇਕਰ ਜਿਹੜੇ ਆ ਕੈਬਨ ਕਿਰਲੇ, ਕਈ ਜਿਹੜੇ ਕੈਂਡੀਡੇਟਸ ਆ ਉਹ ਇਸ ਵਾਰੀ ਇਲੈਕਸ਼ਨ ਦੇ ਵਿੱਚ ਹੈਗੇ ਆ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਦੱਸਿਆ ਜਾ ਰਿਹਾ ਵੀ ਵਾਈਟ ਹਾਊਸ ਅਧਿਕਾਰੀ ਦੱਸ ਰਹੇ ਆ ਲਾਅ ਮੇਕਰਸ ਨੂੰ ਵੀ ਉਹਨਾਂ ਨੂੰ $1 ਬਿਲੀਅਨ ਦੀ ਜਿਹੜੀ ਉਹ ਜ਼ਰੂਰਤ ਰਹੇਗੀ ਐਮਰਜੈਂਸੀ ਫੰਡਿੰਗ ਦੇ ਵਿੱਚ, ਜਿਹੜੇ ਅਫਗਾਨਿਸਤਾਨ ਦੇ ਵਿੱਚ ਉਹਨਾਂ ਦੇ ਲਈ ਜਿਹੜੀ ਮਦਦ ਕਰ ਰਹੇ ਸੀ ਲੋਕ, ਉਹਨਾਂ ਦੇ ਵੀਜ਼ਾ ਐਫਰਟਸ ਆ ਉਸ ਦੇ ਲਈ ਵੀ ਉਹਨਾਂ ਨੂੰ ਇੱਥੇ ਅਮਰੀਕਾ ਦੇ ਵਿੱਚ ਜੇ ਲੈ ਕੇ ਆਉਣਾ ਹੈਗਾ ਆ। ਤੇਜ਼ੀ ਦੇ ਨਾਲ ਕਹਿੰਦੇ ਵੀ ਉਹਨਾਂ ਨੂੰ ਇਵੈਕੂਏਟ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਕਰ ਰਹੇ ਨੇ। ਅਫਗਾਨਿਸਤਾਨ ਦੇ ਵਿੱਚ ਜਿਹੜੇ ਟਰਾਂਸਲੇਟਰਸ ਆ ਉਹਨਾਂ ਦੀ ਜਿਹੜੀ ਇਹਨਾਂ ਨੇ ਵਰਤੋਂ ਕੀਤੀ ਸੀਗੀ। ਸੋ ਵਾਈਟ ਹਾਊਸ ਨੇ ਇਹ ਦੱਸਿਆ ਆ ਵੀ $500 ਮਿਲੀਅਨ ਸਟੇਟ ਡਿਪਾਰਟਮੈਂਟ ਅਤੇ $500 ਮਿਲੀਅਨ ਡਿਪਾਰਟਮੈਂਟ ਆਫ ਡਿਫੈਂਸ ਉਹਨਾਂ ਨੂੰ ਇਹ ਸਾਰਾ ਕੰਮ ਕਰਨ ਦੇ ਲਈ ਜ਼ਰੂਰਤ ਰਹੇਗੀ। ਅਫਗਾਨ ਸਪੈਸ਼ਲ ਇਮੀਗਰੈਂਟ ਵੀਜ਼ਾ ਪ੍ਰੋਗਰਾਮ ਆ ਉਸ ਨੂੰ ਫੈਲਾਅ ਕਰਨ ਦੇ ਲਈ ਅਤੇ ਉਸ ਨੂੰ ਜਿਹੜਾ ਆ ਸਹੀ ਤਰੀਕੇ ਦੇ ਨਾਲ ਸਟਰੀਮਲਾਈਨ ਕਰਨ ਦੇ ਲਈ ਕਹਿੰਦੇ ਵੀ ਇਹਨਾਂ ਫੰਡਸ ਦੀ ਇਹਨਾਂ ਨੇ ਜ਼ਰੂਰਤ ਦੱਸੀ ਹੈਗੀ ਆ। ਉਹ ਹੁਣ ਦੇਖਣਾ ਹੋਊਗਾ ਵੀ ਇਹ ਜਿਹੜੇ ਲਾਅ ਮੇਕਰਸ ਆ ਜਿਹੜੇ ਦੋਨਾਂ ਹੀ ਪਾਰਟੀਜ਼ ਦੇ ਵਿੱਚ ਆ ਉਹ ਕੀ ਹੁੰਦਾ ਆ। ਇਨਫੈਕਟ ਇਹ ਮਸਲਾ ਵੀ ਰੀਸੈਂਟਲੀ ਕੁਝ ਸਮਾਂ ਪਹਿਲਾਂ ਹੀ ਜਿਹੜਾ ਉੱਠਿਆ ਹੈ, ਜਦੋਂ ਆਪਾਂ ਜਾਣਦੇ ਹੀ ਹਾਂ ਵੀ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਸਾਰੇ ਹੀ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀ ਜਿਹੜੀ ਆ ਉਹ ਪਹਿਲ ਕਦਮੀ ਜਿਹੜੀ ਆ ਉਹ ਹੁਣ ਕਰ ਲਈ ਸੀ ਅਤੇ ਹੁਣ ਸਤੰਬਰ 11 ਤੋਂ ਪਹਿਲਾਂ ਤਕਰੀਬਨ ਸਾਰੇ ਹੀ ਅਮਰੀਕੀ ਫੌਜੀ ਜਿਹੜੇ ਆ ਉਹ ਵਾਪਸ ਆ ਜਾਣੇ ਹੈਗੇ ਆ। ਅਤੇ ਇਸ ਦੇ ਚੱਲਦਿਆਂ ਉਹਨਾਂ ਨੂੰ ਇਹ ਡਰ ਆ ਵੀ ਜਿਹੜੇ ਪਿੱਛੇ ਅਫਗਾਨਿਸਤਾਨ ਦੇ ਲੋਕ ਜਿਨ੍ਹਾਂ ਨੇ ਇਹਨਾਂ ਦੀ ਮਦਦ ਕੀਤੀ ਆ ਵੀ ਪਿੱਛੋਂ ਕਿਤੇ ਤਾਲੀਬਾਨੀ ਜਾਂ ਹੋਰ ਜਿਹੜੇ ਆ ਉਹ ਉਹਨਾਂ ਨੂੰ ਉੱਥੇ ਮਾਰ ਨਾ ਮੁਕਾਉਣ, ਉਹਨਾਂ ਦੀ ਜਾਨ ਨੂੰ ਕਾਫੀ ਖਤਰਾ ਜਿਹੜਾ ਉਹ ਦੱਸਿਆ ਜਾ ਰਿਹਾ ਆ। ਜੀ, ਜਿਸ ਤਰ੍ਹਾਂ ਮੈਂ ਪਹਿਲਾਂ ਖਬਰ 'ਚ ਦੱਸ ਰਿਹਾ ਸੀ ਵੀ ਕੈਲੀਫੋਰਨੀਆ ਦੇ ਵਿੱਚ ਗਵਰਨਰ ਨੂੰ ਦੀ ਜਿਹੜੀ ਇਲੈਕਸ਼ਨ ਆ ਰੀਕਾਲ ਦੀ, ਉਹਨੂੰ ਲੈ ਕੇ ਕਾਫੀ ਜਿਹੜਾ ਮਾਹੌਲ ਗਰਮਾਇਆ ਹੋਇਆ ਆ। ਜਿਹੜੇ ਨਵੇਂ ਸਰਵੇ ਆਏ ਹੈਗੇ ਆ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਤੇ ਇੰਸਟੀਚਿਊਟ ਆਫ ਗਵਰਨਮੈਂਟਲ ਸਟੱਡੀਜ਼ ਦੇ, ਉਹਨਾਂ ਦੇ ਮੁਤਾਬਕ ਕਹਿੰਦੇ ਵੀ 47% ਜਿਹੜੇ ਲਾਈਕਲੀ ਵੋਟਰਸ ਆ ਉਹ ਇਹ ਕਹਿ ਰਹੇ ਆ ਵੀ ਗਵਰਨਰ ਨੂੰ ਰੀਕਾਲ ਕਰਨਾ ਚਾਹੀਦਾ ਆ ਤੇ 50% ਕਹਿੰਦੇ ਆ ਵੀ ਨਹੀਂ ਅਸੀਂ ਇਸ ਦੇ ਉਲਟ ਹੈਗੇ ਆ। ਸੋ ਇਹ ਨੰਬਰਸ ਜਿਹੜੇ ਕਾਫੀ ਵਧੇ ਹੈਗੇ ਪਿਛਲੇ ਹਫ਼ਤਿਆਂ 'ਚ। 36% ਜਿਹੜੇ ਵੋਟਰਸ ਆ ਉਹ ਕਹਿੰਦੇ ਆ ਵੀ ਅਸੀਂ ਹੱਕ 'ਚ ਆ ਵੀ ਗਵਰਨਰ ਗੈਬਨ ਨਿਊਸਮ ਨੂੰ ਉਹਦੀ ਪੋਜੀਸ਼ਨ ਤੋਂ ਰਿਮੂਵ ਕਰ ਦੇਣਾ ਚਾਹੀਦਾ ਹੈਗਾ ਆ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਉੱਧਰੋਂ ਹੁਣ ਕਰੋਨਾ ਦਾ ਕਾਫੀ ਜਿਹੜਾ ਇੱਕ ਵਾਰੀ ਫੇਰ ਰੌਲਾ ਪੈਣਾ ਸ਼ੁਰੂ ਹੋ ਗਿਆ। ਲੋਕਾਂ ਦੇ ਜਿਹੜੇ ਹੁਣ ਨਵੇਂ ਫਿਗਰਸ ਆਏ ਆ ਕਾਫੀ ਵੱਧ ਰਹੇ ਹੈਗੇ ਆ। ਸੋ ਜੇ ਕੰਡੀਸ਼ਨਸ ਹੋਰ ਸਟ੍ਰਿਕਟ ਹੁੰਦੀਆਂ ਸਮਾਲ ਬਿਜ਼ਨਸ ਤੇ ਸਕੂਲ ਦੇ ਬੱਚਿਆਂ ਤੇ, ਸੋ ਇੱਕ ਤਰ੍ਹਾਂ ਦੇ ਨਾਲ ਠੀਕ ਆ, ਆਪਾਂ ਲਈ ਤਾਂ ਸਾਰਿਆਂ ਲਈ ਗੁੱਡ ਹੋਊਗਾ ਵੀ ਫੈਲਣ ਤੋਂ ਰੋਕਣਾ ਹੈ, ਪਰ ਗਵਰਨਰ ਦੇ ਲਈ ਇਹ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਨੈਗੇਟਿਵ ਪੁਆਇੰਟ ਹੋ ਸਕਦਾ ਹੈ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਵਾਲਮਾਰਟ ਨੇ ਅੱਜ ਇਹ ਅਨਾਊਂਸ ਕੀਤਾ ਆ ਵੀ ਉਹ ਜਿਹੜੀ ਆਪਣੇ ਕੰਮ ਕਰ ਰਹੇ ਆ ਜਿਹੜੇ ਐਸੋਸੀਏਟਸ ਆ ਉਹਨਾਂ ਦੀ 100% ਕਾਲਜ ਟਿਊਸ਼ਨ ਫੀਸ ਜਿਹੜੀ ਆ ਅਤੇ ਉਹਨਾਂ ਦੇ ਬੁੱਕਸ ਦਾ ਖਰਚਾ ਆ ਉਹ ਪੇ ਕਰਨ ਦੇ ਲਈ ਤਿਆਰ ਹੈਗੀ ਆ। ਅਮਰੀਕਾ ਦਾ ਸਭ ਤੋਂ ਵੱਡੀ ਜਿਹੜੀ ਇਹ US ਦੀ ਜਿਹੜੀ ਇਹ ਪ੍ਰਾਈਵੇਟ ਇੰਪਲੋਇਰ ਹੈਗੀ ਆ, ਉਹਨਾਂ ਨੇ ਨਵੀਆਂ ਜਿਹੜੀਆਂ ਟਰਮਸ ਆਪਣੇ ਐਜੂਕੇਸ਼ਨਲ ਅਸਿਸਟੈਂਸ ਪ੍ਰੋਗਰਾਮ ਆ ਉਸ ਦੇ ਬਾਰੇ ਅੱਜ ਜਾਣਕਾਰੀ ਦਿੱਤੀ ਆ। 16 ਅਗਸਤ ਤੋਂ ਕਹਿੰਦੇ ਆ ਵੀ ਜਿਹੜੇ ਵੀ ਵਾਲਮਾਰਟ ਅਤੇ ਸੈਮਸ ਕਲੱਬ ਦੇ ਐਸੋਸੀਏਟਸ ਜਿਹੜੇ ਉਹ ਹੈਗੇ ਆ ਉਹਨਾਂ ਨੂੰ ਕਹਿੰਦੇ ਆ ਵੀ $1 ਪਰ ਡੇ ਫੀ ਜਿਹੜੀ ਆ ਇਸ ਪ੍ਰੋਗਰਾਮ ਦੇ ਵਿੱਚ ਕਰਨ ਦੇ ਲਈ ਉਹ ਹੁਣ ਨਹੀਂ ਹੋਊਗੀ, ਬਲਕਿ ਕਹਿੰਦੇ ਵੀ ਕੰਪਨੀ 100% ਆਫ ਕਾਲਜ ਟਿਊਸ਼ਨ ਅਤੇ ਬੁੱਕਸ ਦਾ ਜਿਹੜਾ ਕਾਸਟ ਆ ਉਸ ਨੂੰ ਝੱਲੇਗੀ। ਸੋ ਇਹ ਇੱਕ ਬਹੁਤ ਹਰਜੋਤ ਸਿੰਘ ਜੀ ਵੱਡੀ ਜਿਹੜੀ ਗੱਲ ਜਿਹੜੀ ਉਹ ਰਹੇਗੀ। ਆਪਾਂ ਦੇਖਦੇ ਹਾਂ ਵੀ ਸਕੂਲ ਤੋਂ ਬਾਅਦ 'ਚ ਹਾਈ ਸਕੂਲ ਤੋਂ ਬਾਅਦ ਦੇ ਵਿੱਚ ਉੱਦਾਂ ਵੀ ਬਹੁਤ ਸਾਰੇ ਲੋਕ ਜਿਹੜੇ ਆ
ਵਾਲਮਾਰਟ ਦੇ ਵਿੱਚ ਜਾਂ ਜਿਹੜੇ ਕੰਮ ਕਰਦੇ ਨੇ ਵੀ ਆਪਣਾ ਗੁਜ਼ਰ ਬਸਰ ਜਿਹੜਾ ਉਹ ਚਲਾਇਆ ਜਾ ਸਕੇ। ਹੁਣ ਪੜ੍ਹਾਈ ਮਹਿੰਗੀ ਇੰਨੀ ਕੁ ਜ਼ਿਆਦਾ ਹੋ ਚੁੱਕੀ ਹੈ ਵੀ ਹਰ ਇੱਕ ਦੇ ਵੱਸ ਦਾ ਜਿਹੜਾ ਉਹ ਰੋਗ ਆ ਉਹ ਨਹੀਂ ਰਹਿ ਗਿਆ। ਅਤੇ ਇਹ ਜਿਹੜਾ ਇੱਦਾਂ ਦਾ ਫੈਸਲਾ ਲੈ ਕੇ ਹੋ ਸਕਦਾ ਵੀ ਬਹੁਤ ਸਾਰੇ ਲੋਕਾਂ ਨੂੰ ਇਹਦੇ ਨਾਲ ਜਿਹੜੀ ਉਹ ਮਦਦ ਹੋਵੇਗੀ। ਕਹਿੰਦੇ ਵੀ 1.5 ਮਿਲੀਅਨ ਪਾਰਟ ਟਾਈਮ ਅਤੇ ਫੁੱਲ ਟਾਈਮ ਵਾਲਮਾਰਟ ਅਤੇ ਸੈਮਸ ਕਲੱਬਸ ਦੇ ਜਿਹੜੇ ਆ ਲੋਕ ਆ ਇੱਥੇ ਕੰਮ ਕਰਦੇ ਨੇ। ਜੀ, ਅਗਲੀ ਖਬਰ ਵੱਲ ਚਲੀਏ, ਜਿਹੜੀ ਆਪਾਂ ਕੱਲ੍ਹ ਵੀ ਡਿਸਕਸ ਕੀਤੀ ਸੀ। ਸੈਨੇਟਰ ਰਹਿ ਚੁੱਕੇ ਸੈਨੇਟਰ ਬਾਰਬਰਾ ਬਾਕਸਰ ਕੈਲੀਫੋਰਨੀਆ ਦੀ, ਕੱਲ੍ਹ ਉਹਨਾਂ ਨੂੰ ਓਕਲੈਂਡ ਦੇ ਵਿੱਚ ਇੱਕ ਕਿਸੇ ਨੇ ਧੱਕਾ ਵੀ ਮਾਰਿਆ ਅਤੇ ਆਪਣਾ ਜਿਹੜਾ ਉਹਨਾਂ ਦਾ ਮੋਬਾਈਲ ਫੋਨ ਆ ਉਹ ਲੈ ਕੇ ਭੱਜ ਗਿਆ। ਅਤੇ ਇਹ ਹੁਣ ਮੀਡੀਆ ਦੇ ਵਿੱਚ ਬੜੀ ਹੌਟ ਖਬਰ ਬਣੀ ਆ ਵੀ ਜਿਹੜਾ ਲਿਬਰਲ ਮੀਡੀਆ ਆ, ਚਾਹੇ ਉਹ CNN ਆ, MSNBC ਆ, ਉਹਨਾਂ ਨੇ ਇਹ ਖਬਰ ਸ਼ੋ ਹੀ ਨਹੀਂ ਕੀਤੀ, ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਆ ਲਿਬਰਲ ਮੀਡੀਆ ਦੇ ਉੱਤੇ ਵੀ ਲੋਕ ਉਂਗਲੀ ਉਠਾ ਰਹੇ ਆ ਵੀ ਜਿਹੜਾ ਕ੍ਰਾਈਮ ਆ ਉਹ ਬਹੁਤ ਜ਼ਿਆਦਾ ਵੱਧ ਗਿਆ, ਅਤੇ ਜਿੱਥੇ ਕੋਈ ਛੋਟਾ ਮੋਟਾ ਕ੍ਰਾਈਮ ਹੁੰਦਾ ਅਤੇ ਉਹਨੂੰ ਇਹ ਐਕਸਪੋਜ਼ ਨਹੀਂ ਕਰਦੇ ਹੈਗੇ। ਹੁਣ ਕਹਿੰਦੇ ਵੀ ਦੇਖੋ, ਐਡੀ ਟੌਪ ਲੈਵਲ ਦੀ ਪੋਜੀਸ਼ਨ 'ਤੇ ਬਾਰਬਰਾ ਬਾਕਸਰ ਰਹੀ ਹੋਵੇ, 24 ਸਾਲ ਸੈਨੇਟਰ, 10 ਸਾਲ ਕਾਂਗਰਸ ਵੂਮਨ, ਅਤੇ ਉਹਦੇ 'ਤੇ ਅਟੈਕ ਹੋਇਆ ਹੋਵੇ। ਇਕੱਲਾ ਇਹ ਨਹੀਂ ਹੈ ਵੀ ਉਹ 80 ਸਾਲਾਂ ਦੀ ਬਜ਼ੁਰਗ ਵੀ ਆ, ਕੱਲ੍ਹ ਨੂੰ ਕੋਈ ਉਹਦੀ ਜਗ੍ਹਾ 'ਤੇ ਕੋਈ ਹੋਰ ਬਜ਼ੁਰਗ ਵੀ ਹੋ ਸਕਦਾ ਆ, ਅਤੇ ਇਸ ਨੂੰ ਜਿਹੜਾ ਆ ਪੂਰੀ ਤਰ੍ਹਾਂ ਮੀਡੀਆ 'ਚ ਆਉਣਾ ਚਾਹੀਦਾ ਸੀ, ਪਰ ਕਹਿੰਦੇ ਵੀ ਇਹ ਸਾਰੇ ਮੀਡੀਆ ਨੇ ਇਸ ਨੂੰ ਸ਼ੋਅ ਨਹੀਂ ਕੀਤਾ। ਜੀ, ਸੋ ਕਰ ਰਹੇ ਆ, ਪਰ ਆਈ ਡੋਂਟ ਨੋ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਆਰਟੀਕਲਸ ਆ ਇਸ ਦੇ ਜਿਹੜੇ ਉਹ ਦੇਖੇ ਗਏ ਹੈਗੇ ਆ। ਹੋ ਸਕਦਾ ਵੀ TV 'ਤੇ ਇਹਨਾਂ ਨੇ ਜਿਹੜਾ ਜਾਣ ਕੇ ਜਿਹੜਾ ਉਹ ਸ਼ੋਅ ਨਾ ਕੀਤਾ ਹੋਵੇ। ਅਗਲੀ ਜਿਹੜੀ ਗੱਲ ਕਰਦੇ ਜਾਈਏ ਤਾਂ ਜਿਹੜੀ ਇਸ ਟਾਈਮ ਦੇ ਉੱਤੇ ਜਿਹੜੀ ਓਲੰਪਿਕਸ ਦੇ ਵਿੱਚ ਜਿਮਨਾਸਟ ਦੇ ਵਿੱਚ ਪਿਛਲੀ ਵਾਰ ਜਿਹੜੀ ਗੋਲਡ ਮੈਡਲਿਸਟ ਰਹੀ ਸਿਮੋਨ ਬਾਇਲਜ਼, ਉਸ ਨੇ ਜਿਹੜੀ ਟੀਮ ਜਿਮਨਾਸਟ ਫਾਈਨਲ ਆ ਉਸ ਦੇ ਵਿੱਚੋਂ ਆਪਣਾ ਨਾਮ ਵਾਪਸ ਲੈ ਲਿਆ ਸੀਗਾ। ਮੈਡੀਕਲ ਇਸ਼ੂ ਕਰਕੇ ਕਹਿੰਦੇ ਵੀ ਉਸਨੇ ਫਾਈਨਲ ਜਿਹੜੇ ਆ ਉਸ ਖੇਡ ਦੇ ਵਿੱਚ ਉਸਨੇ ਪਾਰਟਿਸਪੇਟ ਨਹੀਂ ਕੀਤਾ, ਅਤੇ ਇਸ ਦੇ ਚੱਲਦਿਆਂ ਉੱਦਾਂ US ਜਿਮਨਸਟ ਟੀਮ ਆ ਉਹਨਾਂ ਨੂੰ ਸਿਲਵਰ ਮੈਡਲ ਜਿਹੜਾ ਆ ਉਹ ਮਿਲਿਆ ਆ। ਇਸ ਤੋਂ ਬਾਅਦ ਦੇ ਵਿੱਚ ਜਿਹੜੀ ਸਿਮੋਨ ਬਾਇਲਜ਼ ਆ ਉਸਨੇ ਕਿਹਾ ਵੀ ਉਸਨੇ ਮਾਈਂਡਫੁਲਨੈਸ ਦੇ ਲਈ, ਮੈਂਟਲ ਹੈਲਥ ਦੇ ਕਰਕੇ ਇਹ ਜਿਹੜੀ ਆ ਉਹ ਬ੍ਰੇਕ ਲੈ ਲਈ ਹੈਗੀ ਆ। ਅਤੇ ਹੁਣ ਕਹਿੰਦੇ ਵੀ ਇਹ ਪੱਕੀ ਗੱਲ ਨਹੀਂ ਆ ਵੀ ਉਹ ਆਉਣ ਵਾਲੇ ਇੰਡੀਵਿਜੂਅਲ ਜਿਹੜੇ ਕੰਪੀਟੀਸ਼ਨਸ ਆ ਉਸ ਦੇ ਵਿੱਚ ਇਹ ਜਿਹੜਾ ਪਾਰਟੀਸਪੇਟ ਵੀ ਕਰੂਗੀ ਜਾਂ ਨਹੀਂ। ਪਿਛਲੇ ਕੁਛ ਸਮੇਂ ਤੋਂ ਆਪਾਂ ਇਹ ਦੇਖ ਰਹੇ ਹਾਂ ਵੀ ਬਹੁਤ ਸਾਰੇ ਜਿਹੜੇ ਐਥਲੀਟਸ ਆ ਉਹ ਮੈਂਟਲ ਨੂੰ ਲੈ ਕੇ ਵੀ, ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨੀ ਨੂੰ ਲੈ ਕੇ ਉਹ ਜਿਹੜੇ ਆ ਬਹੁਤ ਸਾਰੇ ਪਾਰਟੀਸਪੇਟਸ ਜਿਹੜੇ ਆ ਉਹ ਵਾਪਸ ਆਪਣੇ ਨਾਮ ਕਈ ਜਿਹੜੇ ਟੂਰਨਾਮੈਂਟਸ ਦੇ ਵਿੱਚੋਂ ਜਿਹੜੇ ਉਹ ਲੈ ਰਹੇ ਹੈਗੇ ਆ। ਸੋ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ ਆਉਣ ਵਾਲੇ ਸਮੇਂ ਦੇ ਵਿੱਚ ਇੱਧਰ ਕੀ ਬਣਦਾ। ਪਰ ਓਲੰਪਿਕਸ ਦੀ ਜੇ ਝਾਤ ਖੋਰੀ ਕਰਦੇ ਜਾਈਏ ਤਾਂ ਇਸ ਮੌਕੇ ਜਾਪਾਨ 10 ਗੋਲਡ ਮੈਡਲ ਲੈ ਕੇ ਰਾਈਟ ਨਾਓ ਮੈਡਲ ਟੈਲੀ ਦੇ ਵਿੱਚ ਸਭ ਤੋਂ ਉੱਤੇ ਆ। ਪਿੱਛੇ ਜਿਹੜਾ US 9 ਗੋਲਡ ਮੈਡਲ, ਚੀਨ ਦੇ ਵੀ 9 ਗੋਲਡ ਮੈਡਲ, ਅਤੇ ਜਿਹੜੀ ਰਸ਼ੀਅਨ ਓਲੰਪਿਕ ਕਮੇਟੀ ਆ ਉਹਨਾਂ ਦੇ ਜਿਹੜੇ 7 ਗੋਲਡ ਮੈਡਲ ਦੇ ਨਾਲ ਜਿਹੜਾ ਉਹ ਚੌਥੇ ਥਾਂ ਦੇ ਉੱਤੇ ਉਹ ਚੱਲ ਰਿਹਾ ਹੈ। ਜੀ, ਅਗਲੀ ਖਬਰ ਇਮੀਗ੍ਰੇਸ਼ਨ ਨੂੰ ਲੈ ਕੇ ਆ। ਬਾਈਡਨ ਐਡਮਿਨਿਸਟ੍ਰੇਸ਼ਨ ਕਹਿੰਦੇ ਆ ਵੀ ਅਸੀਂ ਇੱਕ ਵਾਰੀ ਫੇਰ ਉਹੀ ਪਾਲਿਸੀ ਚਾਲੂ ਕਰਨ ਲੱਗੇ ਆ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਕੀਤੀ ਸੀ। ਜਿਹੜੀ ਮਾਈਗਰੈਂਟ ਫੈਮਿਲੀਜ਼ ਹੈਗੀਆਂ ਆ, ਇਲੀਗਲੀ ਕ੍ਰਾਸ ਕਰਕੇ ਆਉਂਦੀਆਂ ਆ, ਉਹਨਾਂ ਦਾ ਰਿਮੂਵਲ ਜਿਹੜਾ ਆ ਐਕਸਪਾਈਡੇਟ ਕਰਾਂਗੇ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਆ ਡਿਪੋਰਟ ਕੀਤਾ ਜਾਊਗਾ। ਈਵਨ ਇੱਦਾਂ ਦੀਆਂ ਸਿਚੁਏਸ਼ਨਸ ਵੀ ਆਊਗੀਆਂ ਜਿਹਦੇ ਵਿੱਚ ਇਮੀਗ੍ਰੇਸ਼ਨ ਜੱਜ ਦੇ ਅੱਗੇ ਹੀਅਰਿੰਗ ਨਹੀਂ ਹੋਊਗੀ, ਕਿਉਂਕਿ ਇਹਦਾ ਕਾਰਨ ਇਹੀ ਆ ਵੀ ਪਿਛਲੇ ਮਹੀਨਿਆਂ ਦੇ ਵਿੱਚ ਇਲੀਗਲ ਕ੍ਰਾਸਿੰਗ ਬਹੁਤ ਜ਼ਿਆਦਾ ਜਿਹੜੀ ਆ US ਦੇ ਬਾਰਡਰ 'ਤੇ ਵੱਧ ਗਈ ਹੈਗੀ ਆ। ਜਦੋਂ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਸਦਰਨ ਬਾਰਡਰ 'ਤੇ ਗਈ ਸੀ ਉਸ ਟਾਈਮ ਵੀ ਉਹਨਾਂ ਨੇ ਦਿੱਤਾ ਸੀ ਵੀ ਨਹੀਂ, ਇੱਥੇ ਡੋਂਟ ਕਮ। ਹੁਣ ਪਿਛਲੇ ਹਫ਼ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਵੀ ਇਹ ਕਿਹਾ ਵੀ ਦੇ ਸ਼ੁੱਡ ਨਾਟ ਕਮ, ਅਤੇ ਇਸ ਨੂੰ ਰੋਕਣ ਦੇ ਲਈ ਜਿਹੜਾ ਆ ਕਹਿੰਦੇ ਵੀ ਇਮੀਡੀਏਟ ਰਿਮੂਵਲ ਵਾਲਾ ਅਸੀਂ ਮੈਥਡ ਯੂਜ਼ ਕਰਨ ਜਾ ਰਹੇ ਹਾਂ, ਕਿਉਂਕਿ ਬਾਰਡਰ ਪੈਟਰੋਲ ਚੀਫ ਜਿਹੜੇ ਹੈਗੇ ਆ ਰੀਓ ਗ੍ਰਾਂਡੇ ਵੈਲੀ ਏਰੀਆ ਦੇ, ਉਹਨਾਂ ਨੇ ਇਹ ਕਿਹਾ ਆ ਵੀ 20,000 ਮਾਈਗਰੈਂਟ ਫੈਮਿਲੀਜ਼ ਜਿਹੜੀਆਂ ਆ ਇੱਕ ਹਫ਼ਤੇ 'ਚ ਕ੍ਰਾਸ ਕੀਤੀਆਂ ਆ ਰੀਓ ਗ੍ਰਾਂਡੇ ਵੈਲੀ 'ਚ, ਇੱਕ ਹਫ਼ਤੇ 'ਚ 20,000, ਅਤੇ ਜੂਨ ਦੇ ਵਿੱਚ 50,000 ਦੇ ਕਰੀਬ ਜਿਹੜੀਆਂ ਮਾਈਗਰੈਂਟ ਫੈਮਿਲੀਜ਼ ਆ ਉਹ ਫੜੀਆਂ ਗਈਆਂ ਆ ਕ੍ਰਾਸ ਕਰਦੀਆਂ। ਸੋ ਬਹੁਤ ਵੱਡੀ ਗਿਣਤੀ ਦੇ ਉੱਤੇ ਜਿਹੜੇ ਆ ਲੋਕ ਬਾਰਡਰ ਕ੍ਰਾਸ ਕਰਕੇ ਆ ਰਹੇ ਆ, ਅਤੇ ਇਹ ਕਾਫੀ ਵੱਡੀ ਜਿਹੜੀ ਸਿਰਦਰਦੀ ਆ ਨਵੇਂ ਐਡਮਿਨਿਸਟ੍ਰੇਸ਼ਨ ਲਈ ਬਣੀ ਹੋਈ ਆ। ਜੀ ਬਿਲਕੁਲ, ਕੱਲ੍ਹ ਜਿਹੜੇ ਆ ਇਹ ਮਿਲੇ ਤਾਂ ਸੀਗੇ
ਜਿਹੜੇ ਕਿਸੇ ਇੱਕ ਲੈਟਿਨ ਜਿਹੜੇ ਹਿਸਪੈਨਿਕ ਐਡਵੋਕੇਸੀ ਗਰੁੱਪ ਉਹਨਾਂ ਦੇ ਨਾਲ ਦਬਾਅ ਇਹਨਾਂ ਦੇ ਉੱਤੇ ਪੂਰਾ ਚੱਲ ਰਿਹਾ ਆ। ਪਰ ਹੌਲੀ ਹੌਲੀ ਜਿਹੜੀ ਆ ਇਹਨਾਂ ਨੇ ਇਵੈਂਚੁਅਲੀ ਲੱਗਦਾ ਆ ਵੀ ਕੋਈ ਬਹੁਤੀ ਲੱਗਦਾ ਨਹੀਂ ਇਹਨਾਂ ਦੇ ਕੋਲ ਅਖਤਿਆਰ ਹੈਗਾ ਆ ਵੀ ਕੁਛ ਜਿਹੜਾ ਉਹ ਕਰਨਗੇ। ਅਤੇ ਲੋਕਾਂ ਨੇ ਜਿਸ ਉਮੀਦ ਦੇ ਵਿੱਚ ਸਪੋਰਟ ਕੀਤੀ, ਵੈਸੇ ਚਲੋ ਜਿਨ੍ਹਾਂ ਨੇ ਸਪੋਰਟ ਕੀਤੀ ਉਹਨਾਂ ਦੀਆਂ ਤਾਂ ਵੋਟਾਂ ਸੀਗੀਆਂ ਵੀ ਨਹੀਂ, ਪਰ ਜਿਹੜੇ ਆ ਉਹਨਾਂ ਨੂੰ ਜ਼ਰੂਰ ਨਿਰਾਸ਼ਾ ਜਿਹੜੀ ਉਹ ਇਸ ਟਾਈਮ ਝੱਲਣੀ ਪੈ ਰਹੀ ਹੈਗੀ ਆ। ਜਸਟਿਸ ਡਿਪਾਰਟਮੈਂਟ ਦੀ ਆਪੋਜੀਸ਼ਨ ਤੋਂ ਬਾਅਦ ਦੇ ਵਿੱਚ ਇੱਕ ਕਾਫੀ ਵੱਡੀ ਜਿਹੜੀ ਇੰਸ਼ੋਰੈਂਸ ਮਰਜਰ ਆ ਹੋਣਾ ਸੀ ਉਹ ਹੁਣ ਰੁਕ ਗਿਆ ਆ। $30 ਬਿਲੀਅਨ ਦੀ ਜਿਹੜੀ ਇੰਸ਼ੋਰੈਂਸ ਇੰਡਸਟਰੀ ਦਾ ਇਹ ਜਿਹੜਾ ਮਰਜਰ ਆ ਉਹ ਹੁਣ ਇੱਕ ਹਿਸਾਬ ਦੇ ਨਾਲ ਆਫ ਹੋ ਗਿਆ, ਖ਼ਤਮ ਜਿਹੜਾ ਹੋ ਗਿਆ। ਦੋ ਜਿਹੜੀਆਂ ਵੱਡੀਆਂ ਕੰਪਨੀਆਂ AON ਜਿਹੜੀ ਇੰਗਲੈਂਡ ਅਤੇ ਵੇਲਜ਼ ਦੇ ਵਿੱਚ ਇਨਕੋਰਪੋਰੇਟਡ ਹੈਗੀ ਆ, ਅਤੇ ਆਇਰਲੈਂਡ ਬੇਸਡ ਜਿਹੜੀ WLTW ਵਿਲਜ਼ ਟਾਵਰ ਵਾਟਸਨ, ਉਹਨਾਂ ਨੇ ਪਿਛਲੇ ਸਾਲ ਅਨਾਊਂਸ ਕੀਤਾ ਸੀਗਾ ਵੀ ਅਸੀਂ ਮਰਜ ਜਿਹੜਾ ਉਹ ਕਰ ਰਹੇ ਹੈਗੇ ਆ। ਇਸ ਕਹਿੰਦੇ ਵੀ ਜੇ ਡੀਲ ਗੋ ਥਰੂ ਹੁੰਦੀ ਤਾਂ ਇਹ ਕਾਫੀ ਇੱਕ ਵੱਡੀ ਇੰਸ਼ੋਰੈਂਸ ਕੰਪਨੀ ਜਿਸ ਦੀ ਇੰਡਸਟਰੀ ਦੇ ਵਿੱਚ ਵੈਲਿਊ $30 ਬਿਲੀਅਨ ਤੱਕ ਦੀ ਹੋਣੀ ਸੀ ਉਹ ਹੋ ਜਾਣੀ ਸੀ। ਪਰ ਡਿਪਾਰਟਮੈਂਟ ਆਫ ਜਸਟਿਸ ਨੇ ਇਸ ਪੋਜੀਸ਼ਨ ਦੇ ਉੱਤੇ ਜਿਹੜਾ ਆ ਇਹ ਜਿਹੜਾ ਉਹ ਰੋਕ ਲਾ ਦਿੱਤੀ। ਉਹਨਾਂ ਨੇ ਕਿਹਾ ਵੀ ਅਸੀਂ ਨਹੀਂ ਚਾਹੁੰਦੇ ਵੀ ਇਹਨਾਂ ਦੋਨਾਂ ਦਾ ਜਿਹੜਾ ਉਹ ਮਰਜਰ ਹੋਵੇ। ਸੋ ਹੁਣ ਇਹਨਾਂ ਨੇ ਅੱਜ ਅਨਾਊਂਸ ਕੀਤਾ ਵੀ ਸਾਡਾ ਜਿਹੜਾ ਮਰਜਰ ਆ ਆਫ ਦਾ ਟੇਬਲ ਆ ਉਹ ਹੋ ਚੁੱਕਾ ਆ। ਉਹਨਾਂ ਦੇ ਜਿਹੜੇ CEOs ਕਹਿੰਦੇ ਆ ਵੀ ਉੱਦਾਂ ਅਸੀਂ ਮਿਲ ਕੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਟਰਾਈ ਕਰਾਂਗੇ ਵੀ ਕੰਮ ਕਰ ਸਕੀਏ। ਅਗਲੀ ਖਬਰ ਜਰਮਨ ਤੋਂ ਆ ਰਹੀ ਹੈ, ਜਿੱਥੇ ਕਿ ਜਰਮਨ ਦੇ ਵਿੱਚ ਅੱਜ ਇੱਕ ਇੰਡਸਟਰੀਅਲ ਪਾਰਕ ਦੇ ਵਿੱਚ ਕੈਮੀਕਲ ਦੀ ਕਾਫੀ ਵੱਡੀ ਕੰਪਨੀ ਸੀ, ਉੱਥੇ ਅੱਗ ਲੱਗ ਗਈ ਅਤੇ ਜਿਹਦੇ ਨਾਲ ਜਿਹੜਾ ਆ 5 ਲੋਕ ਤਾਂ ਮਿਸਿੰਗ ਵੀ ਦੱਸੇ ਜਾ ਰਹੇ ਆ। ਅਤੇ ਜਰਮਨ ਦੀ ਅਥਾਰਟੀਜ਼ ਵੱਲੋਂ ਇਹ ਕਿਹਾ ਗਿਆ ਆ ਵੀ ਜਿੰਨੇ ਵੀ ਲੋਕ ਉਸ ਏਰੀਏ 'ਚ ਰਹਿੰਦੇ ਆ ਆਪਣੇ ਘਰਾਂ ਦੇ ਅੰਦਰ ਹੀ ਰਹਿਣ, ਵਿੰਡੋਜ਼ ਵਗੈਰਾ ਨਾ ਖੋਲ੍ਹਣ, ਕਿਉਂਕਿ ਇਹਦਾ ਜਿਹੜਾ ਅਸਰ ਆ ਸਿਹਤ ਦੇ ਉੱਤੇ ਬੁਰਾ ਪੈ ਸਕਦਾ ਹੈਗਾ। ਸੋ ਇਹ ਪੂਰੀ ਫੈਕਟਰੀ ਨੂੰ ਜਿਹੜਾ ਆ ਅੱਗ ਲੱਗ ਗਈ ਜੀ। ਲੈਂਦੇ ਹਾਂ ਜੀ ਇੱਥੇ ਇੱਕ ਆਪਾਂ ਬ੍ਰੇਕ ਤੋਂ ਬਾਅਦ ਦੇ ਵਿੱਚ ਆਵਾਂਗੇ ਜੀ ਵਾਪਸ। ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ। Punjabi Radio USA, KCVR 1570 AM, Stockton, Modesto, KOBO, Yuba City 1450 AM, KIID, Sacramento 1470 AM, KWRU, Fresno 1300 AM, KLHC, Bakersfield 1350 ਕਰਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved. Zender Mortgage, Zender Mortgage, Zender Mortgage, oh Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020671197. All loans are subject to credit and underwriting approval. Zender Mortgage, oh Zender Mortgage। ਹੈਰੀ, ਆਪਣੀ ਵੈਡਿੰਗ ਵੀਡੀਓ ਤੇ ਐਲਬਮ ਟੌਪ ਦੀ ਹੋਣੀ ਚਾਹੀਦੀ ਹੈ। ਲੈ ਫਿਰ ਕਰ ਦਿੰਨੇ ਆ ਬੁੱਕ ਰੈੱਡ ਕੈਮਰਿਆਂ ਵਾਲੇ KB ਬਰਾੜ ਨੂੰ, ਜਿਹੜੇ ਜਿਪ ਕ੍ਰੇਨਸ, ਡਰੋਨ, 4K ਅਲਟਰਾ ਹਾਈ ਡੈਫੀਨੇਸ਼ਨ ਕੈਮਰਾਜ਼ ਵਰਤਦੇ ਨੇ। ਹਾਂਜੀ, ਬੜੇ ਜਾਇਜ਼ ਰੇਟ ਤੇ ਵੈਡਿੰਗ ਲਈ ਬੜੇ ਅਫੋਰਡੇਬਲ ਪੈਕੇजेस ਨੇ ਉਹਨਾਂ ਦੇ। 6 ਹਫ਼ਤੇ ਚ ਵੀਡੀਓ ਡਿਲੀਵਰ ਕਰਦੇ ਨੇ ਤੇ ਆਨਲਾਈਨ ਫੋਟੋਜ਼ 1 ਵੀਕ ਚ ਸੇਮ ਡੇ ਐਡਿਟ, ਜੋ ਮਾਹਿਰ ਨੇ ਮਿਊਜ਼ਿਕ ਵੀਡੀਓ ਵਰਗੀਆਂ ਪ੍ਰੀ ਵੈਡਿੰਗਸ ਤੇ ਵੈਡਿੰਗ ਵੀਡੀਓਜ਼ ਬਣਾਉਣ ਵਿੱਚ। ਬਿਊਟੀਫੁਲ ਐਲਬਮਸ, ਫੋਟੋਗ੍ਰਾਫੀ, ਬਰਥਡੇ ਪਾਰਟੀ, ਐਨੀਵਰਸਰੀ ਪਾਰਟੀ ਬੁੱਕ ਕਰਨ ਲਈ ਕਾਲ KB ਬਰਾੜ 5596812828।
ਜੀਜ਼ ਕ੍ਰੀਮਰੀ ਲੋਕਲ ਆਰਗੈਨਿਕ ਆਈਸਕ੍ਰੀਮ ਸ਼ਾਪ ਫ੍ਰੈਜ਼ਨੋ 35 ਤੋਂ ਵੱਧ ਫਲੇਵਰਸ ਜਿਨ੍ਹਾਂ ਵਿੱਚ ਇੰਡੀਆ ਵਾਲੇ ਐਗਲੈਸ ਫਲੇਵਰਸ ਫਲੂਦਾ ਕੁਲਫੀ ਪਿਸਟੈਸ਼ੀਓ ਮਲਾਈ ਤੇ ਹੋਰ ਬਹੁਤ ਸਾਰੇ ਆਈਸਕ੍ਰੀਮ ਕੇਕਸ ਅਤੇ ਮਿਲਕ ਸ਼ੇਕਸ ਵੀ ਮਿਲਦੇ ਹਨ ਛੋਟੀਆਂ ਵੱਡੀਆਂ ਪਾਰਟੀਆਂ ਦੇ ਲਈ ਕੇਟਰਿੰਗ ਦਾ ਕੰਮ ਵੀ ਕਰਦੇ ਹਨ ਕਿਸੇ ਵੀ ਫਲੇਵਰ ਦਾ ਕਸਟਮਾਈਜ਼ੇਬਲ ਐਗਲੈਸ ਕੇਕ ਵੀ ਬਣਾ ਦਿੰਦੇ ਹਨ ਦੋ ਲੋਕੇਸ਼ਨਸ 2097 ਵੈਸਟ ਬੁਲਰਡ ਐਵੇਨਿਊ ਫ੍ਰੈਜ਼ਨੋ 9525 ਨਾਰਥ ਸਮਰਵਿਲ ਡਰਾਈਵ ਫ੍ਰੈਜ਼ਨੋ ਕਾਲ 5595156782 559-515-6782 ਜੇ ਗਰਮੀਆਂ ਵਿੱਚ ਤੁਹਾਨੂੰ ਕਰਦਾ ਹੈ ਸੈਂਟਰਲ ਏਸੀ 에ਅਰ ਕੰਡੀਸ਼ਨਰ ਪਰੇਸ਼ਾਨ ਜਾਂ ਹੋਵੇ ਕਿਸੇ ਵੀ ਤਰੀਕੇ ਦੀ ਰੈਫਰੀਜਰੇਸ਼ਨ ਦਾ ਕੰਮ ਤਾਂ ਫ੍ਰੈਜ਼ਨੋ ਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਤੁਹਾਡੀਆਂ ਇਹਨਾਂ ਸਮੱਸਿਆਵਾਂ ਦੇ ਹੱਲ ਕਰਦੇ ਹਨ ਜੇ ਏਸੀ ਸਿਸਟਮ ਕਰਕੇ ਤੁਹਾਡਾ ਬਿੱਲ ਜ਼ਿਆਦਾ ਹੁੰਦਾ ਹੈ ਤਾਂ ਇਹ ਟੈਸਟ ਕਰਕੇ ਰਿਪੇਅਰ ਵੀ ਕਰਦੇ ਹਨ ਏਸੀ ਅਤੇ ਹੀਟਿੰਗ ਸਿਸਟਮ ਦੀ ਇੰਸਟਾਲੇਸ਼ਨ ਰਿਪੇਅਰ ਮੇਨਟੇਨੈਂਸ ਦਾ ਕੰਮ ਕਰਦੇ ਹਨ ਕਾਲ ਏਸ 에ਅਰ ਕੰਡੀਸ਼ਨਿੰਗ 5597707705 559-770-7705 ਸਮਰ ਐਕਸਪ੍ਰੈਸ ਫ੍ਰੈਜ਼ਨੋ ਵਾਲਿਆਂ ਦੇ ਬਹੁਤ ਹੀ ਖੁੱਲੀ ਡੁੱਲੀ ਟਰੱਕਾਂ ਦੇ ਲਈ ਪਾਰਕਿੰਗ ਅਵੇਲੇਬਲ ਹੈ $100 ਪਰ ਟਰੱਕ ਪਰ ਮੰਥ ਪ੍ਰਾਈਸ ਹੈ 24 ਆਵਰ ਵੀਡੀਓ ਸਰਵੇਲੈਂਸ ਵਿਦ ਸਿਕਿਉਰਿਟੀ ਐਂਡ ਲਾਈਟਸ ਉਪਲਬਧ ਹੈ ਇਹਨਾਂ ਦੇ ਨਾਲ ਹੀ ਇੱਕ ਵੱਖਰਾ ਯਾਰਡ ਰੈਂਟ ਤੇ ਅਵੇਲੇਬਲ ਹੈ 3 ਆਫਿਸ ਸਪੇਸ ਵੀ ਹਨ ਇਹਨਾਂ ਦੇ ਵੇਅਰ ਹਾਊਸ ਵਿਦ ਡੌਕਸ ਵੀ ਅਵੇਲੇਬਲ ਹਨ ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ 559-994 7916 5599947916 ਬਾਕੀ ਸਾਰਾ ਸਮਾਨ ਤਾਂ ਕਾਸਕੋ ਤੋਂ ਚੱਕ ਲਈਦਾ ਪਰ ਇੰਡੀਅਨ ਗਰੋਸਰੀ ਲਈ ਬਹੁਤ ਸਿਰ ਖਪਾਈ ਕਰਨੀ ਪੈਂਦੀ ਹੈ ਕਾਸ਼ ਕਿਤੇ ਇੰਡੀਅਨ ਗਰੋਸਰੀ ਦਾ ਵੀ ਕਾਸਕੋ ਵਰਗਾ ਸਟੋਰ ਹੋਵੇ ਲੈ ਸੁਣ ਇੰਡੀਅਨ ਗਰੋਸਰੀ ਦਾ ਵੀ ਕਾਸਕੋ ਵਰਗਾ ਵੇਅਰ ਹਾਊਸ ਖੁੱਲ ਗਿਆ ਹੈ ਆਪਣੇ ਸ਼ਹਿਰ ਫ੍ਰੈਜ਼ਨੋ 'ਚ ਸੱਚੀ ਆਹੋ ਗਰੋਸਰੀ ਡਿਪੋ ਵੇਅਰ ਹਾਊਸ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਪਾਕਿਸਤਾਨੀ ਗਰੋਸਰੀ ਦੀ ਬਿਹਤਰੀਨ ਫਰੈਸ਼ ਵੈਰਾਈਟੀ ਉਹ ਵੀ ਗਾਰੰਟਿਡ ਸਸਤੇ ਰੇਟਾਂ ਤੇ ਉੱਥੇ ਬਥੇਰੀਆਂ ਸੇਲਸ ਵੀ ਲੱਗੀਆਂ ਹੋਈਆਂ ਨੇ ਤੇ ਲੋਕ ਧੜਾਧੜ ਸ਼ਾਪਿੰਗ ਕਰ ਰਹੇ ਨੇ ਜੀ ਹਾਂ 31 ਜੁਲਾਈ ਨੂੰ ਗ੍ਰੈਂਡ ਓਪਨਿੰਗ ਦੇ ਮੌਕੇ ਤੇ ਸਾਰੇ ਜ਼ਰੂਰ ਆਓ ਅਤੇ ਸ਼ਾਪਿੰਗ ਦੇ ਨਾਲ ਰਿਫਰੈਸ਼ਮੈਂਟ ਦਾ ਵੀ ਆਨੰਦ ਉਠਾਓ also special deals for stores grocery depot warehouse address 820 West Lyman Avenue Fresno call 8887214512 888-721-4512 ਆਪਣੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀਆਂ ਜ਼ਰੂਰਤਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 1992 ਤੋਂ ਤੁਹਾਡੀ ਸੇਵਾ ਦੇ ਵਿੱਚ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਕਾਲ 4082722500 ਜੇਕਰ ਤੁਹਾਡੀ 30 ਸਾਲ ਦੀ ਮਾਰਗੇਜ ਦਾ ਇੰਟਰਸਟ ਰੇਟ 3% ਤੋਂ ਵੱਧ ਹੈ ਜਾਂ ਤੁਸੀਂ ਪ੍ਰਾਈਵੇਟ ਮਾਰਗੇਜ ਇੰਸ਼ੋਰੈਂਸ ਪੇ ਕਰ ਰਹੇ ਹੋ ਜਾਂ ਫਿਰ ਡੈਬਿਟ ਕੰਸੋਲੀਡੇਟ ਕਰਕੇ ਕਿਸ਼ਤ ਛੋਟੀ ਕਰਨੀ ਹੈ ਜਾਂ ਕੈਸ਼ ਆਊਟ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਆਲ ਟਾਈਮ ਰੀਅਲਟੀ ਐਂਡ ਮਾਰਗੇਜ ਦੇ ਓਨਰ ਅਤੇ ਬ੍ਰੋਕਰ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਕਾਲ ਕਰੋ ਅਤੇ ਆਪਣਾ ਲੋਨ ਰੀਫਾਈਨਾਂਸ ਕਰਾ ਲਵੋ ਇੰਟਰਸਟ ਰੇਟ ਹੁਣ ਬਹੁਤ ਹੀ ਘੱਟ ਹੋਏ ਹਨ ਇਸ ਦਾ ਫਾਇਦਾ ਲਵੋ ਵੇਖਿਓ ਕਿਤੇ ਮੌਕਾ ਖੁੰਝ ਨਾ ਜਾਵੇ ਜੇਕਰ ਤੁਸੀਂ ਬਿਲਡਰ ਕੋਲੋਂ ਨਵਾਂ ਘਰ ਖਰੀਦਣਾ ਹੈ ਅਤੇ 50% ਬ੍ਰੋਕਰ ਕਮਿਸ਼ਨ ਵਾਪਸ ਲੈਣਾ ਚਾਹੁੰਦੇ ਹੋ ਤਾਂ ਪਹਿਲੀ ਵਾਰ ਘਰ ਵੇਖਣ ਜਾਣ ਸਮੇਂ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਆਪਣੇ ਨਾਲ ਲੈ ਕੇ ਜਾਵੋ ਬਿਲਡਰ ਰਜਿਸਟ੍ਰੇਸ਼ਨ ਫਾਰਮ ਵਿੱਚ ਉਹਨਾਂ ਦਾ ਨਾਮ ਆਪਣੇ ਏਜੰਟ ਦੇ ਤੌਰ ਤੇ ਭਰਨਾ ਨਾ ਭੁੱਲਣਾ ਸਰਦਾਰ ਹੁੰਦਲ ਬਿਲਡਰ ਵੱਲੋਂ ਉਹਨਾਂ ਨੂੰ ਮਿਲੇ ਕਮਿਸ਼ਨ ਵਿੱਚੋਂ 50% ਤੁਹਾਨੂੰ ਦੇ ਦੇਣਗੇ ਨਵਾਂ ਘਰ ਬੁੱਕ ਕਰਨ ਹੋਮ ਲੋਨ ਜਾਂ ਫਿਰ ਰੀਫਾਈਨਾਂਸ ਕਰਵਾਉਣ ਲਈ ਕਾਲ ਕਰ ਸਕਦੇ ਹੋ 5593559464 ਜਾਂ ਫਿਰ 2099186464 DRE number 01839828 NMLS ID 162808 all loans approval are ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM KLHC Bakersfield 1350 AM KOBO Yuba City 1450 AM KIID Sacramento 1470 AM KCVR Lodi Stockton 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ ਜੀ
ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸੋ ਆਪਾਂ ਅਗਲਾ ਪ੍ਰੋਗਰਾਮ ਵੀ ਡਿਸਕਸ ਕਰਨਾ। ਇੱਕ ਖਬਰ ਸਾਂਝੀ ਕਰਨੀ ਆ ਵੀ ਯੂਟਾ ਏਰੀਏ ਦੇ ਵਿੱਚ ਇੱਕ ਕੁਛ ਘੰਟੇ ਪਹਿਲਾਂ ਤੂਫਾਨ ਆਇਆ ਕਾਫੀ ਰੇਤਲਾ, ਜਿਹੜਾ ਰੇਤ ਦੇ ਨਾਲ ਸੀ, ਜਿਹਦੇ ਨਾਲ 20 ਜਿਹੜੀਆਂ ਕਾਰ ਤੇ ਟਰੱਕ ਆ ਉਹਨਾਂ ਦਾ ਐਕਸੀਡੈਂਟ ਹੋਇਆ ਤੇ 7 ਜਾਣਿਆਂ ਦੀ ਮੌਤ ਹੋ ਗਈ ਹੈਗੀ ਆ। ਇਹ ਕਨੋਸ਼ ਸ਼ਹਿਰ ਹੈਗਾ, ਹਾਈਵੇ 15 ਦੇ ਉੱਤੇ ਹੋਇਆ ਹੈਗਾ। ਕਈ ਲੋਕਾਂ ਦੇ ਸੱਟਾਂ ਵੀ ਬਹੁਤ ਲੱਗੀਆਂ ਹੈਗੀਆਂ। 51 ਮੀਲ ਪਰ ਆਵਰ ਦੇ ਹਿਸਾਬ ਨਾਲ ਜਿਹੜੀਆਂ ਇਹ ਤੂਫਾਨ ਆਇਆ ਤੇ ਹਵਾ ਚੱਲ ਰਹੀ ਸੀ। ਸੋ ਹਾਈਵੇ ਪੈਟਰੋਲ ਨੇ ਇਹ ਕਿਹਾ ਵੀ ਤੇਜ਼ ਹਵਾਵਾਂ ਦੀ ਵਜ੍ਹਾ ਨਾਲ ਮਿੱਟੀ ਜਾਂ ਰੇਤਲੀ ਹਨੇਰੀ ਆਈ ਆ, ਜਿਹਦੇ ਨਾਲ ਫਿਰ ਲੋਕਾਂ ਨੂੰ ਦਿਸਣਾ ਬੰਦ ਹੋ ਗਿਆ ਤੇ ਐਕਸੀਡੈਂਟ ਹੋ ਗਿਆ। ਸੋ ਬਹੁਤ ਸਾਰੇ ਆਪਣੇ ਜਿਹੜੇ ਟਰੱਕਰਸ ਆ ਉਹ ਉੱਧਰ ਜਾਂਦੇ ਆ। ਪਲੀਜ਼ ਧਿਆਨ ਰੱਖੋ, ਕਿਉਂਕਿ ਖਾਸ ਕਰਕੇ ਕੈਲੀਫੋਰਨੀਆ ਦਾ ਵੈਦਰ ਟੋਟਲੀ ਡਿਫਰੈਂਟ ਆ। ਹੋਰ ਜਗ੍ਹਾ ਪਤਾ ਨਹੀਂ ਲੱਗਦਾ ਵੀ ਕਿੱਥੇ ਟਰਨੇਡੋ ਆ ਜਾਣਾ, ਤੂਫਾਨ ਆ ਜਾਣਾ, ਸਨੋ ਪੈ ਜਾਣੀ ਆ। ਸੋ ਇਹ ਬਹੁਤ ਹੀ ਜਿਹੜਾ ਜ਼ਬਰਦਸਤ, ਜਿਹੜਾ ਬਹੁਤ ਹੀ ਭਿਆਨਕ ਜਿਹੜਾ ਐਕਸੀਡੈਂਟ ਹੋਇਆ ਹੈਗਾ ਜੀ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਵਾਰੀ ਫਿਰ ਆਪਾਂ ਆਪਣੇ ਸਰੋਤਿਆਂ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ, ਦੱਸਣਾ ਚਾਹੁੰਦੇ ਹਾਂ ਵੀ ਆਉਂਦੇ ਜਿਹੜੇ ਸ਼ਨੀਚਰਵਾਰ ਤੱਕ ਜਿਹੜੀ ਪੰਜਾਬੀ ਰੇਡੀਓ USA ਦਾ ਜਿਹੜਾ ਫਰੈਜ਼ਨੋ ਸਟੂਡੀਓ ਆ, ਜਿੱਥੇ ਪੰਜਾਬੀ ਕਲਚਰਲ ਸੈਂਟਰ ਵੀ ਆ, ਇੱਥੇ ਜਿਹੜੀ ਐਗਜ਼ੀਬਿਸ਼ਨ, ਆਰਟ ਐਗਜ਼ੀਬਿਸ਼ਨ, ਚਿੱਤਰਕਲਾ ਨੁਮਾਇਸ਼ ਜਿਹੜੀ ਆ ਪੰਜਾਬ ਆਰਟ ਗੈਲਰੀ ਦੇ ਜਿਹੜੇ ਪਰਮ ਸਿੰਘ ਆ ਉਹਨਾਂ ਦੇ ਦੁਆਰਾ ਜਿਹੜੀ ਆ ਚਿੱਤਰਾਂ ਦੀ ਨੁਮਾਇਸ਼ ਆ ਉਹ ਇੱਥੇ ਚੱਲ ਰਹੀ ਹੈਗੀ ਆ। ਸੋ ਜ਼ਰੂਰ ਜਦੋਂ ਵੀ ਤੁਹਾਨੂੰ ਮੌਕਾ ਮਿਲਦਾ ਆ ਪੰਜਾਬੀ ਰੇਡੀਓ USA ਦੇ ਫਰੈਜ਼ਨੋ ਸਟੂਡੀਓ ਦੇ ਵਿੱਚ ਆ ਕੇ ਇਸ ਜਿਹੜੀ ਆ ਕਲਾ ਨੁਮਾਇਸ਼ ਆ ਉਸ ਦਾ ਜਿਹੜਾ ਆਨੰਦ ਤੁਸੀਂ ਮਾਣ ਸਕਦੇ ਆ। ਇਹ ਸਾਡਾ ਐਡਰੈਸ ਇੱਥੇ ਹੈਗਾ 2125 ਨਾਰਥ ਬਾਰਟਨ ਐਵੀਨਿਊ, ਫਰੈਜ਼ਨੋ, 2125 ਨਾਰਥ ਬਾਰਟਨ ਐਵੀਨਿਊ ਦੇ ਉੱਤੇ ਤੁਸੀਂ ਆ ਸਕਦੇ ਆ। ਪਾਰਕਿੰਗ ਖੁੱਲ੍ਹੀ ਡੁੱਲੀ ਇੱਥੇ ਹੈਗੀ, ਉਸ ਦੀ ਕੋਈ ਸਮੱਸਿਆ ਨਹੀਂ ਹੈਗੀ। ਅਤੇ ਇਹ 168 ਅਤੇ 180 ਦੇ ਕਾਰਨਰ ਦੇ ਉੱਤੇ ਆ ਮੈਕਿਨਲੀ ਜਾਂ ਸ਼ੀਲਡਸ ਦਾ ਤੁਸੀਂ ਐਗਜ਼ਿਟ ਲੈ ਕੇ ਉੱਥੋਂ ਇੱਧਰ ਜਿਹੜਾ ਉਹ ਆ ਸਕਦੇ ਆ ਬਾਰਟਨ ਐਵੀਨਿਊ ਦੇ ਉੱਤੇ। ਜੇ ਕਲਿੰਟਨ ਵਾਲੇ ਪਾਸਿਓਂ ਆ ਰਹੇ ਆ, ਕਲਿੰਟਨ ਅਤੇ ਬਾਰਟਨ ਦੇ ਜਿਹੜੇ ਕਾਰਨਰ ਆ ਉਹ ਵਾਲੇ ਪਾਸੇ, ਉੱਧਰੋਂ ਜਿਹੜੀ ਬਾਰਟਨ ਜਿਸ ਪਾਸੇ ਨੂੰ ਨਿਕਲਦੀ ਆ ਉੱਧਰਲੇ ਪਾਸੇ ਨੂੰ ਤੁਸੀਂ ਆ ਕੇ ਤੁਸੀਂ ਇੱਥੇ ਦੇਖ ਸਕਦੇ ਆ ਇਸ ਕਲਾ ਨੁਮਾਇਸ਼। 17ਵੀਂ 18ਵੀਂ ਸਦੀ ਦੀ ਜਿਹੜੀ ਸਿੱਖ ਰਹਿਣਾ ਸਹਿਣਾ ਉਸ ਦੇ ਨਾਲ ਸੰਬੰਧਿਤ ਅਜਿਹੀਆਂ ਇਤਿਹਾਸਿਕ ਘਟਨਾਵਾਂ ਜਿਸ ਦੇ ਕਰਕੇ ਬਹੁਤ ਕੁਛ ਵਾਪਰਿਆ, ਚਾਹੇ ਉਸ ਦੇ ਵਿੱਚ ਜਿਹੜਾ ਵੱਡੇ ਘੱਲੂਘਾਰੇ ਦੀ ਕੀ ਇੱਕ ਇਤਿਹਾਸਿਕ ਘਟਨਾ ਸੀ ਜਿਸ ਦੇ ਕਰਕੇ ਬਾਅਦ ਦੇ ਵਿੱਚ ਵੱਡੇ ਘੱਲੂਘਾਰੇ ਤੱਕ ਜਿਹੜੀ ਉਹ ਗੱਲ ਪਹੁੰਚੀ, ਉਸ ਦਾ ਦ੍ਰਿਸ਼ ਜਿਹੜਾ ਆ ਉਹ ਹੈਗਾ ਆ। ਬਾਕੀ ਜਿਹੜੇ ਆ ਸੰਤਾਂ ਦੀ ਤਸਵੀਰ ਜਿਹੜੀ ਆ ਮਾਂ ਦੀ ਗੋਦੀ 'ਚ ਉਸ ਦੀ ਬੱਚੀ ਬੈਠੀ ਹੋਈ ਨਿਤਨੇਮ ਕਰਦੀ ਹੋਈ, ਇੱਦਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਤਸਵੀਰਾਂ ਆ ਤੁਹਾਨੂੰ ਚਿੱਤਰ ਆ ਉਹ ਪੇਂਟਿੰਗਸ ਦੇ ਰੂਪ ਦੇ ਵਿੱਚ ਤੁਹਾਨੂੰ ਦੇਖਣ ਨੂੰ ਜਿਹੜੇ ਉੱਥੇ ਮਿਲਣਗੇ। ਅਤੇ ਆਓ ਅਤੇ ਬਹੁਤ ਹੀ ਧਿਆਨ ਦੇ ਨਾਲ, ਕਿਉਂਕਿ ਉਸ ਦੇ ਨਾਲ ਸਾਰਾ ਕੁਛ ਲਿਖਿਆ ਵੀ ਆ, ਹਿਸਟਰੀ ਵੀ ਜਿਹੜੀ ਉਸ ਦੀ ਉਹ ਲਿਖੀ ਹੋਈ ਆ, ਉਸ ਨੂੰ ਆ ਕੇ ਪੜ੍ਹੋ ਵੀ, ਆਪਣੇ ਬੱਚਿਆਂ ਨੂੰ ਜਿਹੜਾ ਉਹ ਦੱਸੋ ਵੀ। ਸੋ ਜ਼ਰੂਰ ਹੁਮ ਕੇ ਇਸ ਆਰਟ ਐਗਜ਼ੀਬਿਸ਼ਨ ਦੇ ਵਿੱਚ ਪੰਜਾਬ ਆਰਟ ਗੈਲਰੀ ਦੇ ਜਿਹੜੇ ਪਰਮ ਸਿੰਘ ਆ ਉਹਨਾਂ ਦੀ ਜਿਹੜੀ ਆ ਪੇਂਟਿੰਗਸ ਆ ਉਹਨਾਂ ਦੀ ਇਹ ਐਗਜ਼ੀਬਿਸ਼ਨ ਨੁਮਾਇਸ਼ ਜਿਹੜੀ ਉਹ ਚੱਲ ਰਹੀ ਆ। ਬਾਕੀ ਇਹਨਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਪੇਂਟਿੰਗਸ ਹੈਗੀਆਂ, ਉਹ punjabartgallery.com ਦੇ ਉੱਤੇ ਜਾ ਕੇ ਤੁਸੀਂ ਉਹ ਵੀ ਦੇਖ ਸਕਦੇ ਹੈਗੇ ਆ। ਅਤੇ ਬਾਏ ਵੀ ਤੁਸੀਂ ਜੇ ਕਰਨੀਆਂ ਚਾਹੁੰਦੇ ਆ, ਖਰੀਦਣ ਦਾ ਵੀ ਜਿਹੜਾ ਆ ਉਹ ਇੱਥੇ ਤੁਹਾਨੂੰ ਮੌਕਾ ਰਹੇਗਾ, ਜਿਹੜੀ ਵੀ ਤੁਸੀਂ ਪੇਂਟਿੰਗਸ ਆ ਉਹ ਬਾਏ ਕਰਨਾ ਚਾਹੁੰਦੇ ਹੋਵੋ। ਅਤੇ ਬਾਕੀ ਜਿਹੜਾ ਆਰਟ ਕੈਂਪ ਦਾ ਕੱਲ੍ਹ ਪਹਿਲਾ ਦਿਨ ਬਹੁਤ ਹੀ ਵਧੀਆ ਜਿਹੜਾ ਉਹ ਹੋ ਨਿਬੜਿਆ ਆ। ਸੋ 2 ਗਰੁੱਪਸ ਸਵੇਰੇ ਅਤੇ ਸ਼ਾਮ ਨੂੰ ਜਿਹੜੇ ਆ ਉਹ ਚੱਲ ਰਹੇ ਹੈਗੇ ਆ। ਸੋ ਬੱਚੇ ਜਿਹੜੇ ਆ ਉਹਨਾਂ ਨੂੰ ਆਰਟ ਦੇ ਬਾਰੇ ਜਿਹੜਾ ਉਹ ਦੱਸ ਰਹੇ ਆ ਕਿੱਦਾਂ ਕਰਨਾ ਆ। ਸੋ ਉਹ ਵੀ ਜਿਹੜੇ ਆ ਉਹਨਾਂ ਦੇ ਮਾਪੇ ਵੀ ਆਉਂਦੇ ਨੇ, ਨਾਲੇ ਉਹ ਐਗਜ਼ੀਬਿਸ਼ਨ ਦੇਖਦੇ ਆ, ਫਿਰ ਬੈਠਦੇ ਵੀ ਨੇ, ਆਨੰਦ ਵੀ ਮਾਣਦੇ ਨੇ। ਚਾਹ ਪਾਣੀ ਦਾ ਵੀ ਪ੍ਰਬੰਧ ਜਿਹੜਾ ਆ ਉਹ ਨਾਲ ਜਿਹੜਾ ਉਹ ਇੱਥੇ ਰਹਿੰਦਾ ਆ। ਸੋ ਜ਼ਰੂਰ ਜਦੋਂ ਵੀ ਤੁਹਾਨੂੰ ਮੌਕਾ ਮਿਲਦਾ ਆ ਅਤੇ ਐਗਜ਼ੀਬਿਸ਼ਨ ਜਿਹੜੀ ਆ ਉਹ ਆ ਕੇ ਤੁਸੀਂ ਦੇਖੋ, ਅਤੇ ਬੱਚੇ ਜਿਹੜੇ ਆ ਉਹ ਕੈਂਪ ਦਾ ਆਲਰੇਡੀ ਆਨੰਦ ਮਾਣ ਰਹੇ ਨੇ ਜੀ। ਸੋ ਬਹੁਤ ਸਾਰੇ ਪਰਿਵਾਰਾਂ ਸਮੇਤ ਜ਼ਰੂਰ ਆਓ, ਸਾਰਿਆਂ ਨੂੰ ਬੇਨਤੀ ਆ, ਕਿਉਂਕਿ ਆਪਾਂ ਇਹ 2 ਸਾਲ ਪਹਿਲਾਂ ਸ਼ੁਰੂ ਕੀਤਾ ਸੀ, ਟੋਟਲੀ ਨਵੇਕਲਾ ਜਿਹਾ ਉੱਦਮ ਵੀ ਜਿਹੜਾ ਆਰਟ ਆ, ਸਿੱਖ ਆਰਟ ਆ, ਆਪਣਾ ਕਲਚਰ ਆ, ਉਹਦੇ ਨਾਲ ਕਿੱਦਾਂ ਜੋੜਿਆ ਜਾਵੇ। ਅਤੇ ਆਪਾਂ 2 ਸਾਲ ਪਹਿਲਾਂ ਜਿਹੜਾ ਆ ਜਰਨੈਲ ਸਿੰਘ ਆਰਟਿਸਟ ਆਏ ਸੀ, ਪਿਛਲੇ ਸਾਲ ਕਰੋਨਾ ਵਾਇਰਸ ਕਰਕੇ ਨਹੀਂ ਕਰ ਸਕੇ। ਇਸ ਸਾਲ ਪਰਮ ਸਿੰਘ ਹੁਣੀ, ਉਹ ਵੀ ਕੈਨੇਡਾ ਰਹਿੰਦੇ ਆ, ਕੈਨੇਡਾ ਤੋਂ ਆਏ ਹੈਗੇ ਆ। ਇੱਕ ਦਿਨ ਦਾ ਪ੍ਰੋਗਰਾਮ ਤਾਂ ਨਹੀਂ ਰੱਖਿਆ ਵੀ ਰਸ਼ ਬਹੁਤ ਹੋ ਜਾਂਦਾ, ਅਤੇ ਕਰੋਨਾ ਕਰਕੇ ਆਪਾਂ ਚਾਹੁੰਦੇ ਨਹੀਂ ਵੀ ਕੋਈ ਬੰਦਾ ਬਿਮਾਰ ਹੋਵੇ। ਸੋ ਪੂਰਾ ਹਫ਼ਤਾ ਹੀ ਦਾ ਰੱਖਿਆ। ਸੋ ਕਿਸੇ ਟਾਈਮ ਸਵੇਰ ਦੇ 9
ਤੋਂ ਲੈ ਕੇ ਸ਼ਾਮ ਦੇ 6-6:30 ਵਜੇ ਤੱਕ ਆ ਕੇ ਤੁਸੀਂ ਦੇਖ ਸਕਦੇ ਹੋ ਪਰਿਵਾਰਾਂ ਸਮੇਤ। ਰਸ਼ ਨਹੀਂ ਹੈਗਾ, ਸੋ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਇਹ ਪੂਰਾ ਕਰੋਨਾ ਨੂੰ ਦੇਖ ਕੇ ਪਿਕਚਰਸ ਵੀ ਦੂਰ ਦੂਰ ਲਾਈਆਂ, ਪੂਰੇ ਵੱਡੇ ਹਾਲ ਦੇ ਵਿੱਚ ਲਾਈਆਂ ਤਾਂ ਕਿ ਕੋਈ ਲਾਗੇ ਖੰਡ ਕਰਕੇ ਕਿਸੇ ਨੂੰ ਕਿਸੇ ਤਰ੍ਹਾਂ ਨਾ ਹੋਵੇ। ਸਾਨੂੰ ਬਾਹਰੋਂ ਵੀ ਬਹੁਤ ਮਾਸਕ ਦਾ ਵੀ ਪ੍ਰਬੰਧ ਹੈਗਾ, ਜੇ ਨਹੀਂ ਵੀ ਤੁਸੀਂ ਲੈ ਕੇ ਆਏ ਤਾਂ ਮਾਸਕ ਤੁਹਾਨੂੰ ਜਿਹੜਾ ਇੱਥੋਂ ਵੀ ਅਸੀਂ ਤੁਹਾਨੂੰ ਜਿਹੜਾ ਉਹ ਦੇ ਦੇਵਾਂਗੇ। ਤੁਸੀਂ ਆਓ ਤੇ ਆ ਕੇ ਜਿਹੜੇ ਐਗਜ਼ੀਬਿਸ਼ਨ ਦਾ ਜਿਹੜਾ ਉਹ ਆਨੰਦ ਮਾਣੋ। ਜੀ ਹਰਜੋਤ ਸਿੰਘ। ਸੋ ਬਾਹਰੋਂ ਵੀ ਦੂਰੋਂ ਦੂਰੋਂ ਬਹੁਤ ਕਾਲਸ ਆ ਰਹੀਆਂ, ਯੂਬਾ ਸਿਟੀ, ਸੈਕਰਾਮੈਂਟੋ, ਇੱਧਰੋਂ ਬੇ ਏਰੀਏ ਤੋਂ, ਵੀ ਇੱਧਰ ਵੀ ਕੋਈ ਕੈਂਪ ਲੱਗਣਾ। ਉਹ ਅਸੀਂ ਆਉਣ ਵਾਲੇ ਇੱਕ ਸਮੇਂ 'ਚ ਅਨਾਊਂਸ ਕਰਾਂਗੇ ਜੇ ਇੱਧਰ ਬੇ ਏਰੀਏ 'ਚ ਵੀ ਕੋਈ ਜਿਹੜੀ ਗੈਲਰੀ ਦੀ ਐਗਜ਼ੀਬਿਸ਼ਨ ਲੱਗੀ। ਪਰ ਹਜੇ ਬੱਚਿਆਂ ਨੂੰ ਛੁੱਟੀਆਂ ਆ, ਸੋ ਫਰਿਜ਼ਨੋ ਬੜਾ ਦੂਰ ਨਹੀਂ, ਆਲੇ ਦੁਆਲੇ ਤੁਸੀਂ ਜਾ ਕੇ ਨਾਲੇ ਬਹੁਤਿਆਂ ਦੇ ਰਿਸ਼ਤੇਦਾਰ ਹੈਗੇ ਹੀ ਆ, ਨਾਲੇ ਰਿਸ਼ਤੇਦਾਰਾਂ ਨੂੰ ਮਿਲਿਆ ਤੇ ਨਾਲੇ ਉੱਥੇ ਜਿਹੜੇ ਬੱਚਿਆਂ ਨੂੰ ਆਪਣਾ ਜਿਹੜਾ ਕਲਚਰ ਆ ਤੇ ਨਾਲ ਜਿਹੜਾ ਸਿੱਖਾਂ ਦਾ ਹਿਸਟਰੀ ਆ ਉਹ ਪੇਂਟਿੰਗਸ ਦੇ ਰੂਪ ਦੇ ਵਿੱਚ ਉਹ ਦਿਖਾਲ ਕੇ ਜ਼ਰੂਰ ਲਿਆਓ। ਜੀ ਬਹੁਤ ਵਾਰੀ ਇੱਦਾਂ ਵੀ ਹੁੰਦਾ ਹਰਜੋਤ ਸਿੰਘ ਜੀ, ਆਪਾਂ ਨੂੰ ਹੀ ਖੁਦ ਨੂੰ ਵੀ ਜਿਹੜੀ ਆ ਉਹ ਪੂਰੀ ਹਿਸਟਰੀ ਦੇ ਬਾਰੇ ਜਿਹੜਾ ਉਹ ਨਹੀਂ ਪਤਾ ਹੁੰਦਾ। ਸੋ ਖੁਦ ਨੂੰ ਵੀ ਇਹ ਇੱਕ ਬਹੁਤ ਵਧੀਆ ਸਿੱਖਣ ਦਾ ਮੌਕਾ ਜਿਹੜਾ ਆ ਇਸ ਦੇ ਵਿੱਚ ਉਹ ਮਿਲਦਾ ਆ। ਖੁਦ ਵੀ ਆਪਣੀ ਜਿਹੜੀ ਆ ਇਸ ਗਿਆਨ ਦੇ ਵਿੱਚ ਵਾਧਾ ਕਰੀਏ ਅਤੇ ਨਾਲ ਬੱਚਿਆਂ ਨੂੰ ਵੀ ਇਸ ਦੇ ਨਾਲ ਜਿਹੜਾ ਉਹ ਜੋੜੀਏ। ਸੋ ਬਹੁਤ ਵਧੀਆ ਜਿਹੜੀ ਇੱਕ ਕੋਸ਼ਿਸ਼ ਹੈਗੀ ਆ ਅਤੇ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਹੀ ਆ। ਸੋ ਬਾਅਦ ਦੇ ਵਿੱਚ ਆਪਾਂ ਰੌਲਾ ਪਾਉਂਦੇ ਰਹਿੰਦੇ ਹਾਂ ਵੀ ਯਾਰ ਕੁਛ ਵਧੀਆ ਨਹੀਂ ਹੁੰਦਾ, ਕੁਝ ਪੋਜ਼ੀਟਿਵ ਨਹੀਂ ਹੁੰਦਾ, ਅਤੇ ਜਦੋਂ ਕੁਝ ਪੋਜ਼ੀਟਿਵ ਹੋ ਰਿਹਾ ਹੋਵੇ ਤਾਂ ਫਿਰ ਭਾਈ ਸਾਥ ਵੀ ਦਿਆ ਕਰੋ। ਫਿਰ ਆ ਕੇ ਜਿਹੜਾ ਉਤਸ਼ਾਹ ਜਿਹੜਾ ਉਹਨਾਂ ਸਾਰਿਆਂ ਦਾ ਜਿਹੜਾ ਵਧਾਓ ਜਿਨ੍ਹਾਂ ਨੇ ਇੰਨੀ ਮਿਹਨਤ ਸਾਰੀ ਜਿਹੜੀ ਇਸ ਚੀਜ਼ ਦੇ ਵਿੱਚ ਜਿਹੜੀ ਉਹ ਕਰ ਰਹੇ ਹੈਗੇ ਆ। ਤਾਂ ਹੀ ਜਿਹੜਾ ਇਸ ਚੀਜ਼ ਦੇ ਵਿੱਚ ਫਿਰ ਫਾਇਦਾ ਆ। ਅਤੇ ਫਿਰ ਘਰੇ ਬੈਠੇ ਬਹਿ ਕੇ ਸੋਫਿਆਂ ਦੇ ਉੱਤੇ ਅਤੇ ਚਾਹ ਦੀ ਚੁਸਕੀ ਭਰਦੇ ਹੋਏ ਕਹਿਣਾ ਯਾਰ ਆਹ ਤਾਂ ਨਾ ਕਲਚਰ ਵਿਗੜਦਾ ਹੀ ਜਾਂਦਾ ਹੀ, ਉਹ ਹੁੰਦਾ ਹੀ ਕੱਖ ਨਹੀਂ ਹੈ। ਅਤੇ ਜਦੋਂ ਕੋਈ ਕਰ ਰਿਹਾ ਹੁੰਦਾ ਆ ਅਤੇ ਫਿਰ ਉੱਧਰਲੇ ਪਾਸੇ ਤੁਸੀਂ ਧਿਆਨ ਨਹੀਂ ਦਿੰਦੇ ਅਤੇ ਫਿਰ ਅਗਲਿਆਂ ਦੀ ਵੀ ਜਿਹੜੀ ਫਿਰ ਉਹ ਬੱਸ ਹੋ ਜਾਂਦੀ ਹੁੰਦੀ ਹੈ। ਸੋ ਮਿਹਨਤ ਜਿਹੜੀ ਕਰ ਰਹੇ ਆ ਉਸ ਦੇ ਵਿੱਚ ਨਾਲ ਜਿਹੜਾ ਉਹ ਜੁੜੋ ਅਤੇ ਉਸ ਦੇ ਵਿੱਚ ਭਾਈਵਾਲ ਜਿਹੜਾ ਉਹ ਬਣ ਕੇ ਇਸ ਦੇ ਵਿੱਚ ਆਓ। ਫ੍ਰੀ ਦੇ ਵਿੱਚ ਐਗਜ਼ੀਬਿਸ਼ਨ ਆ, ਕੋਈ ਇਸ ਦਾ ਪ੍ਰਾਈਸ ਨਹੀਂ ਹੈਗਾ। ਬਸ ਤੁਸੀਂ ਆਉਣਾ ਆ ਅਤੇ ਆ ਕੇ ਐਗਜ਼ੀਬਿਸ਼ਨ ਨੂੰ ਆਨੰਦ ਮਾਣਨਾ ਹੈ। ਆਰਾਮ ਦੇ ਨਾਲ ਐਗਜ਼ੀਬਿਸ਼ਨ ਨੂੰ ਦੇਖੋ, ਕੋਈ ਕਾਹਲੀ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਆਰਾਮ ਦੇ ਨਾਲ ਜਿਹੜਾ ਇਸ ਐਗਜ਼ੀਬਿਸ਼ਨ ਦਾ ਆਨੰਦ ਮਾਣੋ। ਅਤੇ ਐਡਰੈਸ ਇੱਕ ਵਾਰੀ ਫਿਰ ਦੱਸ ਦੇਵਾਂ, 2125 ਨਾਰਥ ਬਾਰਟਨ ਐਵੀਨਿਊ, 2125 ਨਾਰਥ ਬਾਰਟਨ ਐਵੀਨਿਊ ਦੇ ਉੱਤੇ ਜਿਹੜਾ ਆ ਉਹ ਤੁਸੀਂ ਆ ਕੇ ਇੱਥੇ ਤੁਸੀਂ ਆ ਕੇ ਐਗਜ਼ੀਬਿਸ਼ਨ ਦੇਖ ਸਕਦੇ। ਸਵੇਰੇ 9 ਤੋਂ ਸ਼ਾਮ ਦੇ ਜਿਹੜਾ 6 ਵਜੇ ਤੱਕ ਜਿਹੜੀ ਇਹ ਐਗਜ਼ੀਬਿਸ਼ਨ ਓਪਨ ਰਹਿੰਦੀ ਆ। ਬਿਲਕੁਲ, ਜਿਨ੍ਹਾਂ ਦੇ ਕੋਲ ਫੋਨ ਹੈਗੇ ਆ, ਫੋਨ ਦੇ ਉੱਤੇ ਤੁਸੀਂ ਪੰਜਾਬੀ ਰੇਡੀਓ USA ਫਰਿਜ਼ਨੋ ਪਾ ਦਿਓ ਅਤੇ ਉਹ ਆਪੇ ਆ ਜਾਣੀ ਹੈ ਡਾਇਰੈਕਸ਼ਨ ਉੱਥੇ ਲਿਸਟਡ ਹੈਗਾ ਜੀ। ਜੀ ਅਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਜਿਹੜਾ ਸਮਾਪਤੀ ਵੱਲ ਨੂੰ, ਪਰ ਜਿੱਦਾਂ ਆਪਾਂ ਹਰ ਵਾਰੀ ਅੱਜ ਦੇ ਦਿਨ ਥੋੜ੍ਹੀ ਬਹੁਤੀ ਗੱਲ ਕਰਦੇ ਹੁੰਦੇ ਹਾਂ ਇੰਸ਼ੋਰੈਂਸ ਦੇ ਬਾਬਤ। ਸੋ ਹੋਮ ਇੰਸ਼ੋਰੈਂਸ ਦੇ ਬਾਰੇ ਅੱਜ ਤੁਸੀਂ ਸਾਨੂੰ ਜ਼ਰੂਰ ਜਿਹੜੀ ਉਹ ਜਾਣਕਾਰੀ ਦਿਓ। ਪਿਛਲੇ ਕੁਝ ਸਮਿਆਂ ਦੇ ਵਿੱਚ ਘਰਾਂ ਦੇ ਪ੍ਰਾਈਸ ਬਹੁਤ ਜ਼ਿਆਦਾ ਵਧੇ ਆ। ਇੰਸ਼ੋਰੈਂਸ ਆਪਣੀ ਪੁਰਾਣੀ ਜਿਹੜੀ ਉਹ ਚੱਲਦੀ ਆ ਰਹੀ ਹੁੰਦੀ ਆ। ਕੀ ਜਿਹੜਾ ਆ ਅੱਜ ਦੇ ਮਾਹੌਲ ਦੇ ਹਿਸਾਬ ਦੇ ਨਾਲ ਹੋਮ ਇੰਸ਼ੋਰੈਂਸ ਦੇ ਵਿੱਚ ਕੀ ਕੁਛ ਜਿਹੜਾ ਉਹ ਦੇਖਣਾ ਚਾਹੀਦਾ ਹੈਗਾ ਜੀ? ਸੋ ਬਿਲਕੁਲ ਕੀ ਹੁੰਦਾ ਨਾ, ਜਿੱਦਾਂ ਆਪਾਂ ਸਾਡੇ ਸਾਰੇ ਪੰਜਾਬੀਆਂ ਦਾ ਮਾਈਂਡ ਸੈਟ ਹੁੰਦਾ ਵੀ ਆਪਾਂ ਸਸਤੀ ਲੱਭਣੀ, ਚੀਪ ਲੱਭਣਾ, ਚੀਪ ਲੱਭਣਾ। ਸੋ ਚੀਪ ਲੱਭਣ 'ਚ ਇਹੀ ਹੁੰਦਾ ਵੀ ਤੁਹਾਡੀ ਜਿਹੜੀ ਇੰਸ਼ੋਰੈਂਸ ਦੀ ਕਵਰੇਜਸ ਆ ਉਹ 'ਚ ਕੋਈ ਨਾ ਕੋਈ ਘੱਟ ਹੁੰਦਾ ਆ। ਸੋ ਇਹ ਨਹੀਂ ਹੁੰਦਾ ਵੀ ਜੇ ਇੱਕ ਕੰਪਨੀ ਬਾਹਲੀ ਚੀਪ ਆ ਤਾਂ ਫਿਰ ਬਾਕੀ ਤਾਂ ਸਰਵਾਈਵ ਨਹੀਂ ਕਰ ਸਕਦੀਆਂ। ਸੋ ਉਹ ਬਹੁਤ ਜ਼ਰੂਰੀ ਆ। ਜਿਹੜੇ ਨਵੇਂ ਸਰਵੇ ਆਏ ਆ ਇਹਦੇ ਕਰਕੇ ਮੈਂ ਇਹ 2-3 ਵੀਕ ਪਹਿਲਾਂ ਵੀ ਡਿਸਕਸ ਕੀਤਾ ਸੀ ਵੀ ਭਾਈ ਕਈਆਂ ਨੇ 3 ਲੱਖ ਦਾ ਘਰ ਲਿਆ ਸੀ ਅੱਜ ਤੋਂ 15 ਸਾਲ ਪਹਿਲਾਂ, ਉਹ 12 ਦਾ ਹੋ ਗਿਆ। ਕਿ ਇਹਨਾਂ ਨੇ 10 ਸਾਲ ਪਹਿਲਾਂ 6 ਦਾ ਲਿਆ ਸੀ, ਉਹ 12-14 ਦਾ ਹੋ ਗਿਆ। ਸੋ ਬਹੁਤ ਜ਼ਿਆਦਾ ਪ੍ਰਾਈਸਾਂ ਚੜ੍ਹ ਗਈਆਂ ਘਰਾਂ ਦੀਆਂ। ਤੇ ਹੁਣ ਰੱਬ ਨਾ ਕਰੇ ਕੱਲ੍ਹ ਨੂੰ ਕਿਸੇ ਦਾ ਕੋਈ ਉਹ ਅੱਗ ਲੱਗ ਜਾਂਦੀ ਆ ਜਾਂ ਕੋਈ ਇੱਦਾਂ ਦੀ ਚੀਜ਼ ਹੁੰਦੀ ਆ, ਕਲੇਮ ਹੁੰਦਾ ਆ, ਤੇ ਕਵਰੇਜ ਬਹੁਤ ਘੱਟ ਹੈਗੀ ਆ। ਜਿਹੜੇ ਨਵੇਂ ਸਰਵੇ ਆਏ ਆ ਉਹਨਾਂ ਦੇ ਮੁਤਾਬਕ ਜਿਹੜੇ ਅਮਰੀਕਨ ਹੋਮਸ ਆ ਉਹ ਅੰਡਰ ਇੰਸ਼ੋਰਡ ਆ 20%। ਅੰਡਰ ਇੰਸ਼ੋਰਡ ਦਾ ਮਤਲਬ ਇਹ ਆ ਵੀ ਜਿੰਨੀ ਉਹਨਾਂ ਨੂੰ ਇੰਸ਼ੋਰੈਂਸ ਚਾਹੀਦੀ ਉਨੀ ਹੈ ਨਹੀਂ ਹੈ, ਘੱਟ ਆ। ਜੇ ਕੱਲ੍ਹ ਨੂੰ ਕੋਈ ਕਲੇਮ ਹੋਇਆ ਤੇ ਉਹ ਕਵਰੇਜ ਨਹੀਂ ਹੋਣੀ, ਫੇਰ ਕੀ ਕਹਿੰਦੇ ਆ ਜੀ ਉਹ ਕੰਪਨੀ ਮਾੜੀ ਸੀ। ਕੰਪਨੀ ਮਾੜੀ ਨਹੀਂ ਹੁੰਦੀ, ਤੁਸੀਂ ਸਸਤੀ ਕਵਰੇਜ ਘੱਟ ਲਈ ਹੋ, ਇਹ ਕਰਕੇ ਆ। ਸੋ ਇਸ ਕਰਕੇ ਮੈਂ 4 ਚੀਜ਼ਾਂ ਬਹੁਤ ਇੰਪੋਰਟੈਂਟ ਦੱਸੀਆਂ ਸੀਗੀਆਂ 3 ਹਫ਼ਤੇ ਪਹਿਲਾਂ। ਇੱਕ ਤਾਂ ਐਕਸਟੈਂਡਡ ਰਿਪਲੇਸਮੈਂਟ, ਮੇਕ ਸ਼ੋਰ ਕਰੋ ਜਿਹੜੀ ਤੁਹਾਡੀ ਡਿਵੈਲਿੰਗ ਕਾਸਟ ਆ ਕਿਸੇ ਦੀ ਉਹਦੇ ਨਾਲ ਐਕਸਟੈਂਡਡ ਰਿਪਲੇਸਮੈਂਟ ਦੀ ਇੰਡੋਰਸਮੈਂਟ ਮਿਲਦੀ ਆ, ਉਹ ਮੈਕਸੀਮਮ ਲਓ 25%, 50%। ਕਈ ਕੰਪਨੀਆਂ ਤਾਂ 100% ਵੀ ਦਿੰਦੀਆਂ। ਜੇ ਮੰਨ ਲਓ ਵੀ ਤੁਹਾਡੀ $5 ਲੱਖ ਦੀ ਡਿਵੈਲਿੰਗ ਕਾਸਟ ਆਈ ਹੈਗੀ ਆ ਤੇ 50% ਹੋਈ ਹੈਗੀ ਆ ਤੁਹਾਡੀ ਐਕਸਟੈਂਡਡ ਰਿਪਲੇਸਮੈਂਟ, ਤੇ 2.5 ਲੱਖ ਦੀ ਕਵਰੇਜ ਤੁਹਾਨੂੰ ਹੋਰ ਮਿਲ ਜਾਂਦੀ ਆ। ਥੋੜੇ ਜਿਹੇ ਐਕਸਟਰਾ ਪੈਸੇ ਹੁੰਦੇ ਆ ਇਹ ਤਾਂ ਕਰਕੇ ਦੇਣੇ ਪੈਂਦੇ। ਫਿਰ ਜਦੋਂ ਤੁਸੀਂ ਚੀਪ ਭਾਲਦੇ ਆ ਫਿਰ ਉਹ ਚੀਪ ਦਾ ਏਜੰਟ ਨੇ ਚੀਪੇ ਦੇਣੀ ਆ, ਉਹਨੇ ਇੰਡੋਰਸਮੈਂਟ ਨਹੀਂ ਲਾਣੀ ਆ ਤੁਹਾਨੂੰ।
ਤੇ ਇੱਕ ਬਿਲਡਿੰਗ ਕੋਡ ਅਪਗ੍ਰੇਡ, ਉਹ ਜਿਹੜਾ ਮੈਂ ਦੇਖਿਆ ਵੀ ਜਿੰਨੀਆਂ ਵੀ ਮੈਨੂੰ ਕਾਲਸ ਆਈਆਂ, ਹੰਡਰਡਸ ਕਾਲਸ ਆਈਆਂ ਹੋਣੀਆਂ ਪਿਛਲੇ ਹਫ਼ਤਿਆਂ ਦੇ ਦੌਰਾਨ, ਮੈਂ ਦੇਖਿਆ ਵੀ ਮੈਜੋਰਟੀ ਦੇ ਲੋਕਾਂ ਦੇ ਵਿੱਚ ਜਿਹੜੀ ਪਾਲਿਸੀ ਸੀ ਉਹਨਾਂ ਦੇ 10% ਹੀ ਕੋਡ ਇਨਫੋਰਸਮੈਂਟ ਰੱਖੀ ਸੀ ਕੋਡ ਅਪਗ੍ਰੇਡ ਦੀ। ਉਹ ਅੱਜ ਕੱਲ੍ਹ ਅਪ ਟੂ 50% ਤੱਕ ਕੰਪਨੀਆਂ ਪ੍ਰੋਵਾਈਡ ਕਰਦੀਆਂ, ਕੁਛ 25% ਵੀ ਕਰਦੀਆਂ, ਕੁਛ 50% ਵੀ ਕਰਦੀਆਂ। ਉਹ ਜ਼ਰੂਰ ਅਪਗ੍ਰੇਡ ਕਰੋ, ਖਾਸ ਕਰਕੇ ਜਿਹੜੇ ਕੈਲੀਫੋਰਨੀਆ 'ਚ ਰਹਿੰਦੇ, ਕਿਉਂਕਿ ਬਹੁਤ ਸਾਰੇ ਜਿਹੜੇ ਘਰ ਪੁਰਾਣੇ ਬਣੇ ਆ ਉਹਨਾਂ 'ਚ ਸੋਲਰ ਨਹੀਂ ਲੱਗੇ ਹੋਏ। ਹੁਣ ਕੈਲੀਫੋਰਨੀਆ ਸਟੇਟ ਦਾ ਨਵਾਂ ਰੂਲ ਆ, ਜਿਹੜਾ ਨਵਾਂ ਵੀ ਘਰ ਬਣਨਾ ਆ ਕੈਲੀਫੋਰਨੀਆ 'ਚ, ਉਹਦੇ ਤੇ ਸੋਲਰ ਲੱਗਣਾ ਆ ਤੇ ਉਹ ਤੋਂ ਬਿਨਾਂ ਉਹ ਨਹੀਂ ਪਰਮਿਟ ਨਹੀਂ ਦੇਣਾ। ਤੇ ਜਿਹੜਾ ਨਵਾਂ ਪੁਰਾਣਾ ਘਰ ਨੂੰ ਅੱਗ ਲੱਗ ਗਈ ਜਾਂ ਉਹਦਾ ਨੁਕਸਾਨ ਹੋ ਗਿਆ, ਜਦੋਂ ਉਹ ਤੁਸੀਂ ਦੁਬਾਰਾ ਕੀ ਪਰਮਿਟ ਲੈਣ ਜਾਣਾ ਆ ਤੇ ਤੁਹਾਨੂੰ ਉਹ ਸੋਲਰ ਵਿੱਚ ਐਡ ਕਰਨਾ ਪੈਣਾ। ਸੋ ਹੁਣ ਕੀ ਹੋਣਾ ਹੈ ਵੀ ਤੁਹਾਡੀ ਕਵਰੇਜ ਘੱਟ ਆ, ਕਿਉਂਕਿ ਪਹਿਲਾਂ ਤੁਸੀਂ ਉਹ ਐਡ ਨਹੀਂ ਕੀਤੀ, ਉਹ ਕਵਰੇਜ ਘੱਟ ਆ ਤੇ ਉਹ ਤੁਹਾਨੂੰ ਕੋਲੋਂ ਪੈਸੇ ਪਾ ਕੇ, ਈਵਨ ਦੋ ਤੁਹਾਡਾ ਇੱਕ ਤਾਂ ਨੁਕਸਾਨ ਹੋ ਗਿਆ, ਉਤੋਂ ਐਕਸਟਰਾ ਪੈਸੇ ਪਾ ਕੇ ਉਹ ਐਡ ਕਰਨਾ ਪੈਣਾ। ਸੋ ਇਦਾਂ ਦੀਆਂ ਜਿਹੜੀਆਂ ਕਵਰੇਜ, ਇੱਕ ਸਰਵਿਸ ਲਾਈਨ ਐਂਡੋਰਸਮੈਂਟ ਜੀ, ਕਿਉਂਕਿ ਮੈਨੂੰ 30-31 ਸਾਲ ਹੋ ਗਏ ਹੁਣ ਇਸ ਬਿਜ਼ਨਸ ਦੇ ਵਿੱਚ, ਮੈਂ ਦੇਖਦਾ ਬਹੁਤ ਵਾਰ ਲੋਕਾਂ ਦੇ ਕਲੇਮ ਹੁੰਦੇ ਆ ਵੀ ਸਾਡਾ ਭਾਜੀ ਬਿਲਡਿੰਗ ਤੋਂ ਲੈ ਕੇ ਜਿਹੜਾ ਸਟਰੀਟ ਤੱਕ ਦਾ ਜਿਹੜਾ ਪਾਈਪ ਸੀ ਉਹ ਪਤਾ ਨਹੀਂ ਫਟ ਗਿਆ, ਉਹ ਹੁਣ ਟਰੀ ਦੀਆਂ ਜਿਹੜੀਆਂ ਜੜ੍ਹਾਂ ਆ ਉਹ ਵਿੱਚ ਚਲ ਗਈਆਂ, ਉਹ ਕਵਰੇਜ ਹੈਗੀ। ਸੋ ਮੈਜੋਰਟੀ ਆਫ ਦਾ ਟਾਈਮ ਇੰਸ਼ੋਰੈਂਸ ਕੰਪਨੀਆਂ ਕੋਲ ਉਹ ਕਵਰ ਨਹੀਂ ਕਰਦੇ ਸੀ। ਕੁਛ ਜਿਹੜੇ ਸ਼ਹਿਰ ਆ ਕੈਲੀਫੋਰਨੀਆ 'ਚ ਉਹ ਕਵਰ ਕਰਦੇ ਆ, ਉਹ ਤੁਹਾਨੂੰ ਐਵਰੀ ਮੰਥ ਚਾਰਜ ਕਰਦੇ ਹੈਗੇ ਆ $8, $10 ਜਾਂ $15 ਵੀ ਅਸੀਂ ਕਵਰ ਕਰਾਂਗੇ। ਕੁਛ ਸ਼ਹਿਰ ਹੈਗੇ, ਉਹ 'ਚ ਸਾਡਾ ਸੈਨੋਜ਼ੇ ਸ਼ਹਿਰ ਵੀ ਹੈਗਾ ਤੇ ਉਹ ਪਰ ਤੁਹਾਨੂੰ ਐਕਸਟਰਾ ਪੈਸੇ ਦੇਣੇ ਪੈਂਦੇ ਆ ਸਿਟੀ ਨੂੰ। ਪਰ ਹੁਣ ਇੰਸ਼ੋਰੈਂਸ ਕੰਪਨੀਆਂ ਨੇ ਉਹ ਕਵਰੇਜ ਵੀ ਐਡ ਕੀਤੀ, ਉਹਨੂੰ ਸਰਵਿਸ ਲਾਈਨ ਐਂਡੋਰਸਮੈਂਟ ਕਹਿੰਦੇ। ਥੋੜੇ ਜਿਹੇ ਪੈਸੇ ਲੱਗਦੇ, $20-25 ਅਪ ਟੂ $15,000 ਤੇ ਉਹ ਕਵਰ ਕਰੂਗੇ ਜੇ ਤੁਹਾਡੇ ਘਰ ਦੀ ਬਿਲਡਿੰਗ ਤੋਂ ਲੈ ਕੇ ਜਿਹੜੀ ਮੇਨ ਰੋਡ ਆ ਉਹਦੇ ਵਿੱਚ ਤੁਹਾਡੀ ਕੋਈ ਵੀ ਵਾਟਰ ਦੀ ਪਾਈਪ, ਇਲੈਕਟ੍ਰਿਕ ਜਾਂ ਕੋਈ ਟੈਲੀਫੋਨ ਦੀ, ਉਹਦਾ ਜਿਹੜਾ ਨੁਕਸਾਨ ਹੁੰਦਾ ਹੈਗਾ ਆ ਉਹ ਕਵਰ ਕਰੂਗੇ। ਉਹ ਜ਼ਰੂਰ ਬਹੁਤ ਜ਼ਰੂਰੀ ਆ। ਆਇਡੈਂਟੀ ਥੈਫਟ ਅੱਜ ਕੱਲ੍ਹ ਬਹੁਤ ਹੋ ਰਿਹਾ, ਉਹ ਮੇਕ ਸ਼ੋਰ ਕਰੋ ਤੁਹਾਡੀ ਪਾਲਿਸੀ ਦੇ ਵਿੱਚ। ਇੱਕ ਹੁੰਦਾ ਪਰਸਨਲ ਅਫੈਂਸ, ਪਰਸਨਲ ਅਫੈਂਸ ਹੁੰਦਾ ਵੀ ਤੁਹਾਡੇ ਤੇ ਕਿਸੇ ਨੇ ਲਾ ਸੂਟ ਫਾਈਲ ਕਰ ਦਿੱਤਾ ਕਿਸੇ ਤਰ੍ਹਾਂ ਦਾ, ਉਹ ਵੀ ਫਿਰ ਉਹ ਜਿਹੜਾ ਤੁਹਾਡੀ ਘਰ ਦੀ ਪਾਲਿਸੀ ਆ ਉਹਦੇ ਅੰਡਰ ਜਿਹੜਾ ਆ ਡਿਫੈਂਡ ਹੋ ਸਕਦਾ ਜੇ ਤੁਸੀਂ ਇਹ ਐਂਡੋਰਸਮੈਂਟ ਤੁਹਾਡੇ ਵਿੱਚ ਹੈਗੀ ਆ। ਸੋ ਕਿਉਂਕਿ ਜਿਹੜੇ ਜੇ ਘਰ ਦੀ ਇੰਸ਼ੋਰੈਂਸ ਦੇ ਜਿਹੜੇ ਰੇਟਸ ਆ ਉਹ ਸਸਤੇ ਕਰਨ ਦੇ ਹੋਰ ਬਹੁਤ ਜਿਹੜੇ ਰੀਜ਼ਨ ਹੈਗੇ ਆ, ਪਰ ਇਹ ਜਿਹੜੀ ਕਵਰੇਜਸ ਆ ਇਹ ਬਹੁਤ ਜ਼ਰੂਰੀ ਆ। ਰੇਟ ਤੁਸੀਂ ਕਿੱਦਾਂ ਘਟਾ ਸਕਦੇ ਆ ਵੀ ਤੁਸੀਂ ਜਿਹੜੇ ਡਿਡਕਟੀਬਲ ਹਾਈ ਰੱਖ ਸਕਦੇ ਆ। ਮੈਂ ਜਿਸ ਟਾਈਮ ਤੇ ਕੰਮ ਸ਼ੁਰੂ ਕੀਤਾ ਸੀ 91-92 ਚ, ਬਹੁਤ ਸਾਰੇ ਲੋਕਾਂ ਦਾ ਡਿਡਕਟੀਬਲ $250 ਹੁੰਦਾ ਸੀ। ਅੱਜ ਕੱਲ ਮੈਂ ਦੇਖਦਾ ਐਵਰੇਜ ਡਿਡਕਟੀਬਲ 5000 ਜਾਂ 2500 ਆ, ਕਿਉਂਕਿ ਛੋਟਾ ਕਲੇਮ ਨਹੀਂ ਕਰਨਾ ਚਾਹੀਦਾ, ਨਾ ਲੋਕ ਕਰਨਾ ਚਾਹੁੰਦੇ ਆ। ਕੀ ਹੁੰਦਾ ਇੰਸ਼ੋਰੈਂਸ ਕੰਪਨੀਆਂ ਕੋਲ, ਚਾਹੇ ਤੁਸੀਂ 1000 ਦਾ ਕਲੇਮ ਕਰ ਲਓ ਚਾਹੇ 100,000 ਦਾ ਕਰ ਲਓ, ਤੁਹਾਡੀ ਫਿਰ ਇੰਸ਼ੋਰੈਂਸ ਵੱਧ ਜਾਂਦੀ ਆ। ਤੇ ਅੱਜ ਕੱਲ ਤਾਂ ਜਿਹੜੀਆਂ ਬਹੁਤ ਸਾਰੀਆਂ ਹੋਮ ਓਨਰਸ ਇੰਸ਼ੋਰੈਂਸ ਇਹ ਆ ਵੀ ਜੇ ਤੁਸੀਂ ਵਿਦਿਨ 5 ਈਅਰ ਚ ਕੋਈ ਕਲੇਮ ਲਿਆ, ਉਹ ਤੁਹਾਡੀ ਇੰਸ਼ੋਰੈਂਸ ਨਹੀਂ ਰਾਈਟ ਅਪ ਕਰਦੇ। ਸੋ ਇਸ ਕਰਕੇ ਵੱਡੇ ਕਲੇਮ ਦੇ ਲਈ ਜਿਹੜੀ ਇੰਸ਼ੋਰੈਂਸ ਹੁੰਦੀ ਆ, ਜੇ ਤੁਸੀਂ ਡਿਡਕਟੀਬਲ ਜਿਹੜਾ ਤੁਹਾਡਾ 1000 ਤੋਂ 2500 ਤੱਕ ਕਰ ਦੋਗੇ, ਘੱਟੋ ਘੱਟ ਤੁਹਾਨੂੰ ਜਿਹੜਾ ਆ ਕਹਿੰਦੇ ਵੀ 20% ਦੇ ਪ੍ਰੀਮੀਅਮ ਦਾ ਫਰਕ ਪੈ ਜਾਂਦਾ। ਤੁਹਾਡੇ ਘਰ 'ਚ ਜੇ ਅਲਾਰਮ ਲੱਗਾ ਉਹਦਾ ਡਿਸਕਾਊਂਟ ਹੁੰਦਾ ਆ, ਸਿਕਿਉਰਿਟੀ ਅਲਾਰਮ ਲੱਗਾ ਆ, ਸਪ੍ਰਿੰਕਲਰ ਲੱਗੇ ਹੋਏ ਹੈਗੇ ਆ, ਜੇ ਨਵਾਂ ਘਰ ਬਣਿਆ ਆ ਉਹ ਅਪ ਟੂ 35% ਤੱਕ ਜਿਹੜਾ ਉਹ ਡਿਸਕਾਊਂਟ ਹੁੰਦਾ ਹੈ। ਜੇ ਕਾਰਾਂ ਦੀ ਇੰਸ਼ੋਰੈਂਸ ਤੁਸੀਂ ਘਰ ਦੀ ਇੰਸ਼ੋਰੈਂਸ ਕੰਬਾਈਨ ਕਰਦੇ ਹੋ, ਅਪ ਟੂ 20-25% ਤੱਕ ਡਿਸਕਾਊਂਟ ਹੁੰਦਾ। ਇਹ ਇਕੱਲਾ ਮੈਂ ਇਹ ਨਹੀਂ ਕਹਿ ਰਿਹਾ ਵੀ ਮੈਂ ਜਿਨ੍ਹਾਂ ਕੰਪਨੀਆਂ ਨਾਲ ਕੰਮ ਕਰਦਾ, ਤੁਸੀਂ ਤੁਹਾਡਾ ਕੋਈ ਵੀ ਜਿਹੜਾ ਏਜੰਟ ਆ, ਰੂਲ ਆਲਮੋਸਟ ਸਾਰੇ ਸੇਮ ਹੀ ਆ। ਆਪਾਂ ਖਾਲਸਾ ਇੰਸ਼ੋਰੈਂਸ ਏਜੰਸੀ 'ਚ ਲਗਭਗ 10 ਦੇ ਕਰੀਬ ਜਿਹੜੀਆਂ USA ਦੀਆਂ ਟੌਪ ਨੋਚ ਇੰਸ਼ੋਰੈਂਸ ਕੰਪਨੀਜ਼ ਆ ਉਹਨਾਂ ਦੇ ਨਾਲ ਡੀਲ ਕਰਦੇ ਆ। ਸੋ ਆਪਾਂ ਹਰ ਇੱਕ ਕੰਪਨੀ 'ਚ ਚੈੱਕ ਕਰ ਲੈਂਦੇ ਜਦੋਂ ਸਾਨੂੰ ਕਸਟਮਰ ਕਾਲ ਕਰਦਾ ਹੈ। ਸੋ ਜਿਹਦੇ 'ਚ ਵੀ ਬੈਸਟ ਕਵਰੇਜ ਤੇ ਬੈਸਟ ਪ੍ਰਾਈਸ ਹੁੰਦੀ, ਉਹਦੇ 'ਚ ਹੀ ਆਪਾਂ ਜਿਹੜਾ ਆ ਰਾਈਟ ਅਪ ਕਰਦੇ ਆ। ਇਹ ਮੈਂ ਜ਼ਰੂਰ ਗਾਰੰਟੀ ਦਿੰਦਾ, ਆਪਾਂ ਕਦੇ ਵੀ ਚੀਪ ਇੰਸ਼ੋਰੈਂਸ ਨਹੀਂ ਸੈਲ ਕਰਦੇ। ਕਦੇ ਵੀ ਜੇ ਸਾਡੇ ਆਫਿਸ ਕਾਲ ਕੀਤੀ ਹੋਵੇ ਜੀ ਜਾਂ ਮਿਨੀਮਮ ਕਵਰੇਜ, ਅਸੀਂ ਨਾ ਹੀ ਕਰ ਦਿੰਦੇ ਵੀ ਨਹੀਂ ਅਸੀਂ ਨਹੀਂ ਕਰਦੇ, ਕਿਉਂਕਿ ਸਾਨੂੰ ਪਤਾ ਕੱਲ ਨੂੰ ਜਿਹੜੇ ਕੋਈ ਕਲੇਮ ਹੋਣਾ ਫਿਰ ਉਹ ਕਹਿਣਾ ਜੀ ਦੇਖੋ ਜੀ ਉਹ ਸਾਡੇ ਤਾਂ ਇੰਡੀਅਨ ਏਜੰਟ ਜਾਂ ਪੰਜਾਬੀ ਏਜੰਟ ਆ, ਉਹ ਤਾਂ ਖਰਾਬ ਕਰਦੇ ਆ। ਉਹ ਖਰਾਬ ਕੋਈ ਨਹੀਂ ਕਰਦਾ ਹੁੰਦਾ, ਉਹ ਕਸੂਰ ਸਾਰਾ ਕਸਟਮਰ ਦਾ ਹੀ ਹੁੰਦਾ। ਕਿਉਂਕਿ ਜਦੋਂ ਤੁਸੀਂ ਚੀਪ ਇੰਸ਼ੋਰੈਂਸ ਭਾਲਦੇ ਆ, ਅਗਲੇ ਨੇ ਕੋਈ ਵੀ ਇੰਸ਼ੋਰੈਂਸ ਏਜੰਟ ਆ, ਨੋ ਮੈਟਰ ਵਟ, ਕਾਲਾ ਗੋਰਾ ਆਪਣਾ ਆ, ਉਹਨ ਜਿਹੜੀਆਂ ਤੁਹਾਡੀਆਂ ਐਂਡੋਰਸਮੈਂਟ ਕੱਟ ਕਰਕੇ ਉਹੀ ਪ੍ਰੀਮੀਅਮ ਤਾਂ ਹੋਣਾ ਹੈ, ਉੱਦਾਂ ਨਹੀਂ ਹੋਣਾ ਸਸਤਾ। ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਚੁੱਕਾ ਹਾਂ ਵੀ ਜੇ ਇੱਕ ਕੰਪਨੀ ਬਹੁਤ ਚੀਪ ਹੋਵੇ ਬਾਕੀ ਤਾਂ ਸਰਵਾਈਵ ਹੀ ਨਾ ਕਰਨ। ਸੋ ਇਹ ਜਿਹੜੀਆਂ ਕੁਛ ਕੁ ਪੁਆਇੰਟ ਜਿਹੜੇ ਆ ਇਹ ਘਰ ਦੀ ਇੰਸ਼ੋਰੈਂਸ ਦੇ ਲਈ ਜ਼ਰੂਰੀ ਆ, ਚਾਹੇ ਤੁਸੀਂ USA 'ਚ ਕਿਤੇ ਵੀ ਰਹਿੰਦੇ ਹੈਗੇ ਆ। ਈਸਟ ਵੱਲ ਬਹੁਤ ਜਿਹੜੇ ਏਰੀਏਜ਼ ਆ ਉੱਥੇ ਸਨੋ ਦੇ ਨਾਲ ਰੂਫ ਖਰਾਬ ਹੁੰਦੀ ਆ, ਹੇਲਸ ਪੈ ਜਾਂਦੇ ਹੈਗੇ ਆ। ਸੋ ਇਹ ਇੱਦਾਂ ਦੀਆਂ ਜਿਹੜੀਆਂ ਕਵਰੇਜਸ ਆ ਉਹ ਤੁਹਾਨੂੰ ਬਹੁਤ ਜ਼ਰੂਰੀ ਧਿਆਨ 'ਚ ਰੱਖਣ ਯੋਗ ਹੈਗੀਆਂ ਆ ਜਦੋਂ ਵੀ ਤੁਸੀਂ ਘਰ ਦੀ ਇੰਸ਼ੋਰੈਂਸ ਲੈਂਦੇ ਆ। ਕਿਉਂਕਿ ਜੇ ਤੁਹਾਡਾ ਘਰ ਮਿਲੀਅਨ
12 ਲੱਖ ਈਵਨ 5-7 ਲੱਖ ਦਾ ਵੀ ਆ ਤੇ ਇੰਸ਼ੋਰੈਂਸ ਐਵਰੇਜ ਜਿਹੜੀ ਆ $1000 ਆ। ਸੋ $100-200 ਨਾਲ ਕੋਈ ਫਰਕ ਨਹੀਂ ਪੈਂਦਾ। ਕਵਰੇਜ ਜਿਹੜੀ ਆ ਉਹ ਟੌਪ ਆਫ ਦੀ ਲਾਈਨ ਰੱਖੋ, ਕਿਉਂਕਿ ਪਤਾ ਤੁਹਾਨੂੰ ਉਦੋਂ ਹੀ ਲੱਗਣਾ ਜਦੋਂ ਤੁਹਾਡਾ ਕਲੇਮ ਹੋਣਾ ਆ। ਜੀ ਜੀ ਬਿਲਕੁਲ। ਸੋ ਤੁਸੀਂ ਜਿਹੜਾ ਜੀ ਕਾਲ ਕਰ ਸਕਦੇ ਹੋ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ 408-272-2500 408-272-2500 ਦੇ ਉੱਤੇ। ਅਤੇ ਹਰਜੋਤ ਸਿੰਘ ਜੀ ਆਪਣਾ ਲਾਇਸੈਂਸ ਨੰਬਰ ਵੀ ਦੱਸ ਦਿਓ ਜੀ। 0F89805 ਜੀ। ਅਤੇ ਬਿਲਕੁਲ ਸਰੋਤਿਓ, ਹੋਮ ਇੰਸ਼ੋਰੈਂਸ ਦੇ ਬਾਰੇ ਕੋਈ ਵੀ ਤੁਹਾਡਾ ਸਵਾਲ ਹੈਗਾ ਆ, ਤੁਸੀਂ ਕੁਛ ਐਂਡੋਰਸਮੈਂਟ ਦੇ ਬਾਰੇ ਪਤਾ ਕਰਨਾ ਚਾਹੁੰਦੇ ਆ, ਸਲਾਹ ਲੈਣਾ ਚਾਹੁੰਦੇ ਆ ਇਸ ਦੇ ਬਾਰੇ, ਤਾਂ ਜ਼ਰੂਰ ਹਰਜੋਤ ਸਿੰਘ ਖਾਲਸਾ ਹੋਣਾ ਦੇ ਨਾਲ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਉੱਤੇ ਤੁਸੀਂ ਜਿਹੜਾ ਜੀ ਕੰਟੈਕਟ ਕਰ ਸਕਦੇ ਹੋ। ਨੰਬਰ ਜਿਹੜਾ ਜੀ ਹੈ 408-272-2500 408-272-2500। ਇੱਕ ਮੈਂ ਐਡ ਜ਼ਰੂਰ ਕਰਨਾ ਰਾਜਕਰਮਜੀਤ ਸਿੰਘ ਜੀ, ਬਹੁਤ ਸਾਰੇ ਆਪਣੇ ਜਿਹੜੇ ਪੰਜਾਬੀ ਆ ਸਾਰਿਆਂ ਨੂੰ ਪਤਾ ਵੀ ਆਪਾਂ ਇਨਵੈਸਟਮੈਂਟ 'ਚ ਬਹੁਤ ਯਕੀਨ ਕਰਦੇ ਹਾਂ, ਰੈਂਟਲ ਪ੍ਰਾਪਰਟੀਆਂ ਬਹੁਤ ਹੁੰਦੀਆਂ। ਕਈ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ ਉਹ ਜੇ 5 ਤੋਂ ਵੱਧ ਤੁਹਾਡੀਆਂ ਰੈਂਟਲ ਪ੍ਰਾਪਰਟੀਆਂ ਉਹਨਾਂ ਦੀ ਇੰਸ਼ੋਰੈਂਸ ਨਹੀਂ ਕਰਦੀਆਂ ਵੀ ਤੁਸੀਂ ਕਮਰਸ਼ੀਅਲ ਲਾਓ, ਉਹ ਮਹਿੰਗੀ ਪੈਂਦੀ ਆ। ਸਾਡੇ ਕੋਲ ਇੱਦਾਂ ਦੀ ਇੰਸ਼ੋਰੈਂਸ ਕੰਪਨੀਆਂ ਜੇ ਅਪ ਟੂ 16 ਤੁਹਾਡੀਆਂ ਪ੍ਰਾਪਰਟੀਜ਼ ਹੈਗੀਆਂ ਉਹ ਉਸ ਕੰਪਨੀ ਦੇ ਵਿੱਚ ਆਪਾਂ ਇੰਸ਼ੋਰੈਂਸ ਕਰ ਸਕਦੇ ਹਾਂ ਐਜ਼ ਏ ਰੈਗੂਲਰ ਹੋਮ ਓਨਰਸ ਔਰ ਡਿਵੈਲਿੰਗ ਫਾਇਰ ਪਾਲਿਸੀਜ਼। ਜੀ ਜੀ। ਸੋ ਜ਼ਰੂਰ ਕੰਟੈਕਟ ਕਰੋ 408-272-2500 ਦੇ ਉੱਤੇ। ਅਤੇ ਹੁਣ ਦਿੰਦੇ ਹਾਂ ਜੀ ਆਪਾਂ ਇਜਾਜ਼ਤ ਹਰਜੋਤ ਸਿੰਘ ਜੀ, ਮਿਲਦੇ ਹਾਂ ਜੀ ਅਗਲੀ ਵਾਰ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।